अस्सलाम वालेकुम नाज़रीन, टी टाइम में खुश आमदीद। कैसे कटे तेरे दिन, कैसे कटी तेरी रात। 4 दिन मैं दुबई रहा और बीमार रहा बस यार। ठीक है जी, तुसी माशाल्लाह शो किया, बहुत अच्छे, शाबाश, थैंक यू। मतलब मैं ते एक बांदर बनने की माड़ी जी एक्टिंग की सी। तू दसिया कि उस्ताद जी नहीं, मैं जद्दी पुश्ती बांदर हाँ और मेरे वर्गा बांदर तुसी पाकिस्तान च नहीं देखा होगा किते। वाकई नकल नहीं हुंदी। हाँ उस्ताद जी, मैं बड़ा लोगों के अगे भी माजरत उस्ताद दी नकल नहीं हुंदी, ये बगैरती हुंदी। ये बगैरती हुंदी जेड़ी तू करदा। एडा टपदा, एडी ओवर एक्टिंग। ਤੁਹਾਨੂੰ ਕੌਣ ਫਾਲੋ ਕਰਨ ਡਿਆ ਸੀ? ਮੈਂ ਤੇ ਆਪਣੀਆਂ ਹਰਕਤਾਂ ਕਰਨ ਡਿਆ। ਆਪਣੀਆਂ ਹਰਕਤਾਂ ਲੋਕੀ ਕਹਿੰਦੇ ਜਾਨੀ ਸਾਹਿਬ ਨੂੰ, ਜਾਨੀ ਸਾਹਿਬ ਇਦਾਂ। ਮੈਂ ਜਾਨੀ ਸਾਹਿਬ ਉਹ ਤੂੰ 1 ਅੱਧਾ ਮਿੰਟ ਕਰ ਲਾ, 2 ਮਿੰਟ ਕਰ ਲਾ, 3 ਮਿੰਟ। ਮੈਂ ਵੀ ਉਸ ਸ਼ੋਅ ਦੇ ਵਿੱਚ ਪਹਿਲੇ 5-7 ਮਿੰਟ ਕੀਤੀਆਂ, ਉਸ ਤੋਂ ਬਾਅਦ ਮੈਂ ਠੀਕ ਹੋ ਗਿਆ। ਇੰਨੇ ਬਹੁਤੀਆਂ ਹੀ ਕੀਤੀਆਂ ਤੂੰ ਤੇ ਐਂਡ ਤੱਕ ਅੱਲਾ ਤੇਰਾ ਤਾਂ ਦਿਲ ਕਰਦਾ ਪਿਆ ਸੀ ਯਾਰ ਇਹ 4 ਘੰਟੇ ਦਾ ਸ਼ੋਅ ਜੀ। ਤੇਰਾ ਤਾਂ ਰੂਹ ਲੱਗ ਗਈ ਸੀ ਤੇਰੀ। ਤੁਸੀਂ ਜਿਹੜਾ ਕੱਲ ਕੀਤਾ ਅੱਛਾ ਕੀਤਾ, ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ। ਠੀਕ ਆ ਜੀ। ਲਓ ਜੀ ਨਾਜ਼ਰੀਨ, ਗੱਲ ਇਹ ਆ, ਜ਼ਿੰਦਗੀ 'ਚ ਕਦੀ ਤੁਸੀਂ ਬਾਹਰ ਦੇ ਮੁਲਕ ਜਾਓ, ਖਾਸ ਤੌਰ ਤੇ ਦੁਬਈ, ਕਿਤੇ ਵੀ ਹੈਂਡ ਫ੍ਰੀ ਲਾਜ਼ਮੀ ਲੈ ਕੇ ਜਾਓ ਨਾਲ। ਯਾਰ ਇਹ ਕੋਈ ਗੱਲ ਆ ਜਾਂ 에ਅਰਪੋਰਟ ਲੈ ਕੇ ਜਾਓ। 에ਅਰਪੋਰਟ 에ਅਰਪੋਰਟ ਨਹੀਂ ਹੁੰਦੇ। ਹਾਂਜੀ ਹਾਂਜੀ ਉਸਤਾਦ ਜੀ, ਭਾਵੇਂ ਸਟੇਸ਼ਨ ਲੈ ਜੋ ਮਰਜ਼ੀ ਕਰ ਜਾਓ। ਮੈਂ ਕਹਿੰਦਾ ਤੁਸੀਂ ਕੋਈ ਨਾ ਕੋਈ ਚੀਜ਼ ਐਸੀ ਲੈ ਕੇ ਜਾਓ, ਕਿਉਂਕਿ ਤੁਹਾਡੀ ਪਿਛਲੀ ਸੀਟ ਤੇ ਇਸ ਕਿਸਮ ਦਾ ਕੋਈ ਟੈਪ ਬੱਚਾ ਬਹਿ ਸਕਦਾ ਜਿਹੜਾ 2.5 ਘੰਟੇ ਤੁਹਾਨੂੰ ਹਿੱਲਣ ਨਹੀਂ ਦੇਗਾ। ਮੈਂ ਤੁਹਾਨੂੰ ਅੱਜ ਗੱਲ ਸੁਣਾਉਣੀ ਆ ਇੱਕ ਐਡੀ ਕੁ ਬੱਚੀ ਦੀ। ਦੁਰਮਟ ਟੈਪ, ਮੋਟੀ ਟੈਪ, ਗੁੜਗੁੱਲੂ ਜੀ, ਬੜੀ ਖੂਬਸੂਰਤ ਬੱਚੀ। ਇਹਨਾਂ ਨੂੰ ਕੀ ਕਹਿਣਾ, ਲੇਕਿਨ ਉਹਨੇ ਮੇਰੇ ਨਾਲ ਕੀਤਾ ਕਿ ਪੂਰੇ ਜਹਾਜ਼ 'ਚ ਮੇਰਾ ਚੇਜ਼ਾ ਕੀ ਹੋਇਆ। ਐ ਮੈਂ ਬੈਠਾ, ਥੋੜੀ ਦੇਰ ਬਾਅਦ ਨਾ ਮੈਂ ਈਜ਼ੀ ਹੋ ਕੇ ਜ਼ਰਾ ਥੋੜਾ ਜਿਹਾ ਐਂ ਕਰਕੇ ਮੋਬਾਈਲ ਤੇ ਗੇਮ ਸ਼ੁਰੂ ਕਰਤੀ ਹੈ, ਤੇ ਪਿੱਛੋਂ ਨਾ ਮੈਨੂੰ ਇੰਜ ਲੱਗਾ ਕਿ ਸੀਟ ਮੇਰੀ ਨੂੰ ਨਾ ਠੁੱਡ ਪੈ ਰਹੇ ਨੇ। ਠਾ ਚੰਗੇ ਭਲੇ ਮੈਂ ਇੰਜ ਦੇਖਿਆ, ਮੈਂ ਕਿਹਾ ਬੇਟਾ ਨਾ ਕਰੋ। ਠੀਕ ਹੈ। ਉਹਨੇ ਉਸਤਾਦ ਜੀ, ਉਹਨੇ ਕਿਹਾ ਠੀਕ ਹੈ। ਉਹਦੇ ਨਾਲ ਦੀ ਸੀਟ ਤੇ ਉਹਦੀ ਵਾਲਦਾ ਮੁਹਤਰਮਾ ਬੈਠੀ ਹੈ ਤੇ ਇੱਕ ਉਹਦੀ ਗੋਦੀ 'ਚ ਆ, ਔਰ ਗੋਦੀ 'ਚ ਵੀ ਉਹਦੇ ਮਤਲਬ ਸੁਰ 'ਚ ਪੂਰਾ 5ਵੇਂ ਕਾਲਜ ਵਾਲਾ ਬੱਚਾ ਜਿਹੜਾ ਇੰਜ ਆਵਾਜ਼ ਚੀਕ ਮਾਰਦਾ ਹੈ ਤੇ ਜਹਾਜ਼ ਪੂਰਾ ਲਾਊਡ। ਹਾਂ, ਤੇ ਉਹ ਜਿਹੜੀ ਨਾਲ ਬੱਚੀ ਆ ਉਹ ਸਾਇਲੈਂਟ ਆ, ਲੇਕਿਨ ਉਹ ਠੁੱਡ ਪ੍ਰੋਗਰਾਮ ਆ। ਠੀਕ ਆ ਜੀ। ਉਹਨਾਂ ਦੇ ਨਾਲ ਇੱਕ ਸੀਟ ਤੇ ਹੋਰ ਬਾਜੀ ਇੱਕ ਬੈਠੀ ਆ, ਉਹਦੀ ਵੀ ਗੋਦੀ 'ਚ ਇੱਕ ਬੱਚਾ ਵਾ, ਔਰ ਉਹਨਾਂ ਦੋਵਾਂ ਦੇ ਖਾਮਨਜ਼ ਜਿਹੜੇ ਨੇ ਨਾ ਉਹ ਕੋਈ 8-9 ਲੈਣਾ ਪਿੱਛੇ ਬੈਠੇ ਨੇ ਸਕੂਨ 'ਚ। ਤੇ 3 ਜਣੇ ਉਹਨੇ ਅੱਗੇ ਬਾਏ ਨੇ। ਠੀਕ ਆ ਜੀ। ਇਹ ਹੁਣ ਜਹਾਜ਼, ਉਹਨੇ ਕਿਹਾ ਜੀ ਬੈਲਟੇ ਬਾਂਧ ਲਈਆਂ। ਠੀਕ ਆ ਜੀ। ਉਹਨੇ ਕਿਹਾ ਜੀ ਇਹ ਕਰ ਲੈ, ਤੁਰ ਪਿਆ ਰਨਵੇ ਤੇ ਅੱਧਾ ਮਿੰਟ ਰੰਗਾ ਤਾਂ ਫੇਰ ਠੁੱਡ ਡਿਸ਼ਕਿਆ। ਮੈਂ ਫੇਰ ਦੇਖਿਆ, ਮੈਂ ਕਿਹਾ ਬੇਟਾ ਨਾ ਕਰੋ। ਇਹ ਹੁਣ ਮੈਂ ਜਦੋਂ ਦੂਜੀ ਨਹੀਂ ਕਿਹਾ ਨਾ, ਤੇ ਜਿਹੜਾ ਮੇਰਾ ਇੱਧਰ ਬੈਠਾ ਸੀ ਨਾ, ਉਹਨੇ ਹਲਕਾ ਜਿਹਾ ਐ ਕੀਤਾ। ਮੈਂ ਕਿਹਾ ਕਰੈਕਟਰ ਸਿਰ ਇੱਕ ਹੈ ਹੋ ਰਿਹਾ ਮੇਰੇ ਚੇਦਾ, ਮੇਰਾ ਮਜ਼ਾ ਲੈ ਰਿਹਾ। ਲਓ ਜੀ, ਜਹਾਜ਼ ਉੱਡਿਆ ਵਾ ਉਸਤਾਦ ਜੀ। ਉਹਦੇ ਡਰ ਤੋਂ ਉਹਨਾਂ ਬੱਚਿਆਂ ਨੇ ਕੀ ਤਾਲਮੇਲ ਰੱਖ ਕੇ ਸੁਰ ਰੱਖੇ ਨੇ, ਡਰ ਕੇ। ਅੱਛਾ, ਉਸ ਤੋਂ ਬਾਅਦ ਜਨਾਬ ਜੀ ਹੁਣ 2.5 ਘੰਟੇ ਦਾ ਸਫ਼ਰ ਆ, ਤੇ ਉਹ ਜਿਹੜੀਆਂ 2 ਬੁੱਢੀਆਂ ਨੇ ਵੀ ਮੈਂ ਮੰਨ ਗਿਆ, ਮੈਂ ਸੁਣਿਆ ਸੀ ਵੀ ਜਿੱਥੇ 2 ਬੁੱਢੀਆਂ ਮੈਨੂੰ ਚੁੱਪ ਨਹੀਂ ਪੈਂਦੀਆਂ, ਲੇਕਿਨ ਉਸਤਾਦ ਮੈਂ ਮੰਨ ਗਿਆ 2.5 ਘੰਟੇ। ਉਹਨਾਂ ਦੀ ਕੀ ਚੱਲ ਰਹੀ ਹੈ ਟਸਲਬਾਜ਼ੀ ਆਪਸ 'ਚ। ਉਹ ਕਹਿ ਰਹੀ ਆ ਕਿ ਮੈਂ ਸਾਡਾ ਕਾਰੋਬਾਰ ਮੇਰੇ ਬੰਦੇ ਦਾ ਵੱਡਾ, ਉਹਨੇ ਦੱਸਣਾ ਕਿ ਮੇਰੇ ਦਾ ਵੱਡਾ, ਤੇ ਪਿਆਰ ਵੀ ਆਪਸ 'ਚ। ਤੇ ਦੋਵੇਂ ਇੰਗਲਿਸ਼ ਬੋਲ ਰਹੀਆਂ ਨੇ। ਉਹ ਕੁੜੀ ਵੀ ਇੰਗਲਿਸ਼ ਬੋਲ ਰਹੀ ਜਿਹੜੀ ਪਿੱਛੇ ਬੈਠੀ ਹੈ। ਇੰਗਲਿਸ਼ ਤੋਂ ਇਲਾਵਾ ਗੱਲ ਨਹੀਂ, ਠੁੱਡਾ ਪ੍ਰੋਗਰਾਮ ਇੰਗਲਿਸ਼ 'ਚ। ਤੇ ਉਹ ਸਿਰਫ ਉਹਨੂੰ ਇੰਗਲਿਸ਼ ਆਉਂਦੀ ਹੈ ਬੱਚੀ ਨੂੰ, ਬਾਕੀ ਕੋਈ ਤਮੀਜ਼ ਨਹੀਂ ਉਹਨੂੰ। ਸਮਝ ਆ ਰਹੀ? ਹੁਣ ਜਨਾਬ ਥੋੜਾ ਜਿਹਾ ਉੱਡਿਆ ਨਾ, ਤੇ ਉਹ ਮੈਨੂੰ ਇੰਜ ਲੱਗਾ ਕਿ ਇੰਜ ਕਰਕੇ ਉੱਠੀ ਹੈ, ਤੇ ਉਹ ਸੀਟ ਤੇ ਨਾ ਉੱਠ ਕੇ ਨਾ ਸੀਟ ਤੇ ਇੰਜ ਕਰਕੇ ਬਹਿ ਗਈ। ਹੁਣ ਇੱਧਰ ਤੇ ਸੀਟ ਆ ਤੇ ਇੱਧਰ ਮੇਰਾ ਮੋਢਾ ਵਾ ਇੰਜ, ਤੇ ਮੈਂ ਇੰਜ ਹੱਥ ਫੜ ਕੇ ਨਾ, ਮੈਂ ਕਿਹਾ ਬੇਟਾ ਬੈਠ ਜਾਓ, ਨਾ ਕਰੋ। ਹੁਣ ਉਹਦੀ ਮੈਂ
ਕਿਹਾ ਯਾਰ ਇਹ ਠੀਕ ਹੈ ਨਜ਼ਾਰਾ। ਤੇ ਮੈਨੂੰ ਹੁਣ ਖਿੱਚ ਚੜ ਰਹੀ। ਹੁਣ ਇੱਧਰ ਮੇਰੇ ਜਿਹੜੇ 3 ਪੂਰੀਆਂ ਸੀ ਨਾ ਸੀਟਾਂ, ਉਹਨਾਂ 'ਚ ਉਰਲਾ ਵੀ ਮੇਰੇ ਸਿਰ ਹੋ ਗਿਆ। ਉਹ ਵੀ ਮਿੰਟ ਬਾਅਦ ਮੇਰਾ ਚੇਦਾ ਕਰ ਰਹੇ ਸਾਰੇ 2 ਮਿੰਟ। ਉਹ ਨਾਲ ਦੇ ਨੂੰ ਕਿਹਾ ਦੇ ਜਾਨੀ ਭਾਈ ਨਾਲ ਕੀ ਹੋ ਰਿਹਾ। ਮੈਂ ਹੁਣ ਅੱਛਾ ਹੁਣ ਮੈਨੂੰ ਇੰਨੀ ਜਿਵੇਂ ਨਾ ਐਨਜ਼ਾਇਟੀ ਸ਼ੁਰੂ ਹੋ ਗਈ ਹੈ ਕਿ ਯਾਰ ਕੀ ਹੈ। ਮੈਂ ਹੁਣ ਆਪਣੇ 에ਅਰਪੋਰਟ ਉਹ ਲੱਭੇ ਉਹਦੇ ਹੈਂਡ ਫਰੀਆਂ ਟੈਪ, ਮੈਂ ਕਿਹਾ ਲਾ ਕੇ ਉੱਚੀ ਆਵਾਜ਼ 'ਚ ਗਾਣਾ ਲਾ ਕੇ ਤੇ ਮੈਂ ਬਹਿ ਜਾਣਾ। ਹੁਣ ਗਾਣਾ ਉੱਚੀ ਆਵਾਜ਼ 'ਚ ਲੱਗਾ, ਠੁੱਡ ਜਿਹੜਾ ਉਹਨੇ ਕਿੱਦਾਂ ਰੁਕਣਾ, ਆਵਾਜ਼ ਤੇ ਰੋਕੇਗੀ। ਜਿਹੜੇ ਝਟਕੇ ਵੱਜ ਰਹੇ ਆ ਉਹ ਕਿਹੜੀ ਹੈਂਡ ਫਰੀ ਨੇ ਰੋਕਣੇ ਆ। ਅੱਛਾ ਖੈਰ ਉਹ ਮੈਂ ਲੱਭਿਆ ਤਾਂ ਮੈਨੂੰ ਲੱਭਿਆ ਹੀ ਨਹੀਂ। ਮੈਂ ਕਿਹਾ ਲੈ ਵੀ ਇਹ ਉਹ ਘਰੇ ਕਿਤੇ ਰਹਿ ਗਿਆ, ਮਰ ਗਏ। ਮੈਂ ਕਿਹਾ ਹੁਣ ਮੈਂ ਗੇਮ ਖੇਡ ਰਿਹਾ, ਉਹ ਜਿਹੜੇ ਨਹੀਂ ਗਲਾਸ ਭਰੀ ਦੇ ਰੰਗ ਵਾਲੇ, ਤੇ ਰੰਗਾਂ ਵਾਲੇ ਗਲਾਸ, ਮੈਂ ਰੰਗਾਂ ਵਾਲੇ ਗਲਾਸ ਭਰ ਰਿਹਾ ਤੇ ਭਰੇ ਗਲਾਸ ਮੈਂ ਖਾਲੀ ਕਰਕੇ ਉਲਟ ਪੁਲਟ ਰੰਗ ਕਰੀ ਜਾ ਰਿਹਾ। ਮੇਰਾ ਧਿਆਨ ਸਾਰਾ ਉਧਰ, ਯਾਨੀ ਜਿਹੜਾ ਗਲਾਸ ਇੱਕੋ ਰੰਗ ਦਾ ਭਰਿਆ ਮੈਂ ਉਹ ਵੀ ਖਰਾਬ ਕਰੀ ਜਾ ਰਿਹਾ। ਤੇ ਉਹ ਜਨਾਬ ਹੁਣ ਅਗਲੀ ਮਜ਼ੇ ਦੀ ਗੱਲ ਸੁਣਨਾ। ਹੁਣ ਉਹਨਾਂ ਦੀਆਂ ਨਾ ਗੱਲਾਂ ਬਾਤਾਂ ਸ਼ੁਰੂ ਹੋਈਆਂ। ਕਹਿੰਦੀ क्या आपके हस्बैंड क्या करते हैं? पहले तो शुरू आए बच्चे की केयर ऐसे करते हैं, ये आप इसको ऐसे करती हैं, अच्छा आप इसके लिए वो प्लांटिंग भी लिया आपने, इसके लिए वो दूध इसको पिलाया आपने, ये निज़ाम। ਤੇ ਮੈਂ ਸੋ ਰਿਹਾ। ਉਹ ਨਾਲ ਦੀ ਹੁਣ ਨਾਲ ਦੀ ਵੀ ਏਡੀ ਤੇਜ਼ ਆ, ਉਹ ਨਾਲ ਦੀ ਉਹਦੀ ਗੱਲ ਸੁਣ ਰਹੀ, ਨਾਲ ਅਗਲਾ ਸਕ੍ਰਿਪਟ ਆਪਣਾ ਸੋਚ ਰਹੀ ਕਿ ਇਹ ਤੋਂ ਅੱਗੋਂ ਮੈਂ ਕਿੱਦਾਂ ਸ਼ੁਰੂ ਹੋਣਾ ਵੱਧ ਕੇ ਹੋਣਾ ਵਾ। ਉਸਤਾਦ ਜੀ वो कह रही कि ऐसे किया आपने, ये इसको बच्चे को ऐसे किया, इसको वो लगवाया, इसको वो इंजेक्शन, वो इसको खाने को क्या ये। वो रुकी है, उन्हें कहा हाँ जी बस इसके पापा सारा कुछ ले आते हैं, तो इसके पापा ये वो ऊपर। उन्हें कहा अच्छा तो ये इसकी कितनी उम्र है? नाल दे दी कि उसने पूछा डा गोदी सी, कहती ये 7 माह का है। 7 माह का है कि लेकिन बहुत शरारती है। 7 माह के अंदर इसके पापा ने को 12-13 लाख रुपए इस पे लगा दिए। मैं क्या वो कहती अच्छा वो कैसे, वो बस हर चीज़ इसकी ऐसे लेके आते हैं, ये वो 50,000 का वो ले आए, 30,000 का ये ले आए। अभी मैं कहती हूँ कि उसे अभी तो पता ही नहीं है, अभी उसे क्या पता कि आप उसको लाख रुपए का खिलौना। वो कहते कोई बात नहीं मेरी बेटी याद करेगी वीडियो। अगों हुण वो दे रही कि ओहो मैं तो नीवी हो गई, मेरा तो साहब ने मेरे उत्ते चढ़ाई करती ने पूरी। समझ आ रही? जी कह रही थी कि इसके पापा मैं इंजैक्शन लवाया, उन्हें हुण हिसाब लाया कि ओहो ये तो काम खराब हो गया। वो मुक्की है, उन्हें कहा ये जो मेरी बेटी है ना बड़ी, तो वो थोड़ा मुसलसल कंटिन्यू हो रहा ठक। तो कहते ये जो मेरी बड़ी बेटी है ना, ये जब पैदा हुई ना तो हम उस वक्त ऑस्ट्रेलिया में थे। ऑस्ट्रेलिया में इसके पापा ने मेरा ख्याल पता नहीं कितना ये कर दिया वो कर दिया। वो हुण उहदे तो उत्ते हो गई। हुण वो अगों गेम नवीं उन्हें शुरू करनी कि भी अच्छा उन्हें 2 बच्चे सी ना, पहला बच्चा उन्हें इधरले दिन माड़ा रखिया जरा, उन्हें अपना बच्चा वड्डा कर लिया। हुण इहदे कोल दूजा एक होर ऑप्शन बच्चा हैगा सी इहनूं वड्डा करना, उहदे कोल दूजा ऑप्शन ही कोई नहीं सी। ਉਹਦੇ ਕੋਲ ਇੱਕੋ ਬੱਚਾ ਸੀ, ਉਹਨੇ ਵੱਡਾ ਕਰ ਲਿਆ। ਇੱਕੋ ਤੇ ਪੈਸੇ ਲਾਉਣੇ ਸੀ, ਇੱਕੋ ਤੇ ਉਹਨੇ ਗੱਲ ਸੁਣਾਤੀ ਪੂਰੀ। ਉਹਦੇ ਕੋਲ 2 ਆਪਸ਼ਨ ਸੀ। ਉਹਨੇ ਕਿਹਾ ਚਲਾਇਆ ਤੇ ਮੇਰਾ ਮਾੜਾ ਗਿਆ ਜ਼ਰਾ स्क्रिप्ट, मैं ਵੱਡਾ करती हूँ। उन्होंने कहा ये जो बच्ची है ना, ये तो जब पैदा हुई ना तो उसके पापा ने कहा भी मेरा सारा कुछ यही है, ठीक है ना, सोने की अंगूठियाँ और पता नहीं अभी मैंने ये वो फ्लांटिंग करदे उस्ताद जी। मैं क्या यार, ਤੇ ਹੁਣ ਇੰਨੀ ਕੁ ਸਲੋ ਆਵਾਜ਼ ਆ ਰਹੀ ਹੈ ਕਿ ਸਿਰਫ ਮੇਰੇ ਜਿਹੜੇ 3 ਨਾ ਅਗਲੇ ਉਹਨਾਂ ਨੂੰ ਤਕਰੀਬਨ ਆ ਰਹੀ ਹੋਣੀ, ਸਲੋ ਲੱਗੀ ਹੈ ਤੇ ਸਾਨੂੰ ਕਲੀਅਰ ਆ ਰਹੀ। ਉਸਤਾਦ ਜੀ ਅੱਧੇ ਕੁ ਘੰਟੇ ਬਾਅਦ ਮੈਂ ਕਿੰਨਾ ਕੁ ਮਜਬੂਰ ਹੋ ਗਿਆ ਹੋਵਾਂਗਾ ਕਿ ਮੈਂ ਬੈਠਾ ਵਾਂ ਤੇ ਇਹ ਮੇਰੀ ਸੀਟ ਆ, ਤੂੰ ਇਹਨੂੰ ਮੂੰਹ ਕਰ ਤੇ ਹੁਣ ਤੂੰ ਆ ਠੋਡ ਇੱਥੇ ਮਾਰ, ਆ ਏਡਾ ਇਹ ਮਾਰ ਰਹੀ ਹੈ। ਤੇ ਮੈਂ ਕੀਤਾ ਕਿ ਸੀਟ ਤੋਂ ਇੰਝ ਹੋ ਕੇ ਤੇ ਇੱਥੋਂ ਫੜਿਆ ਮੈਨੂੰ, ਅੱਲਾ ਦੀ ਕਸਮ ਮੈਂ ਇੱਥੋਂ ਫੜਿਆ सीट ਤੇ ਮੈਂ ਇੰਜ ਬੈਠਾ ਜਹਾਜ਼ 'ਚ। ਉਹਦੀ ਮੈਂ ਲੱਤ ਫੜੀ, ਉਹ ਖਿੱਚ ਰਹੀ ਤੇ ਮੈਂ ਛੱਡ ਨਹੀਂ ਰਿਹਾ। ਤੇ ਇੱਧਰਲੇ ਵੀ ਚੇਦਾ ਹੱਸੀ ਜਾ ਰਹੇ, ਇੱਧਰਲਾ ਵੀ ਹੱਸੀ ਜਾ ਰਿਹਾ ਐ ਕਰਕੇ, ਤੇ ਮੈਂ ਉਹਦੀ ਲੱਤ ਨਹੀਂ ਛੱਡ ਰਿਹਾ। ਤੇ ਲੱਤ 'ਚ ਨਾ ਹੁਣ ਜਿਵੇਂ ਨਿੱਕੇ ਬੱਚੇ ਨਹੀਂ ਕਿ ਇਹਦੀ ਮਾਂ ਨਾ ਦੇਖ ਲਵੇ ਤੇ ਮੈਂ ਘਰੁੰਡੇ ਵੀ ਮਾਰ ਰਿਹਾ ਕਿ ਵੀ ਬੱਚਿਆਂ ਵਾਲਾ ਟੈਪ ਹੁੰਦੀ ਨਾ ਗੁੱਸਾ, ਘਰੁੰਡੇ ਵੀ ਮਾਰ ਰਿਹਾ। ਤੇ ਜਦੋਂ ਦੀ ਮਾਂ ਨੇ ਦੇਖਿਆ ਮੈਂ ਕਿਹਾ ਬੇਟਾ ਨਾ ਕਰੋ, ਕਿਆ ਕਰ ਰਹੀ ਹੈ। ਉਧਰੋਂ ਮੈਂ ਉਹਦੇ ਨਾ ਥੱਲੇ ਲਾਸਾਂ ਪਾਤੀਆਂ, ਘਰੁੰਡੇ ਪਰੋ ਕੇ ਉਹਦੇ। ਤੇ ਉਹ ਮੈਂ ਕਿਹਾ ਯਾਰ ਡਰੇ ਸੀ ਕਿਸੇ ਤਰੀਕੇ ਨਾਲ, ਲੋਕਾਂ ਨੇ ਕਹਿਣਾ ਯਾਰ ਜਾਨੀ ਤੂੰ ਬੱਚਿਆਂ ਨੂੰ। ਉਹਨੇ ਮੇਰੀ ਜਾਨ ਅਜ਼ਾਬ 'ਚ ਪਾਈ, ਉਹਨੂੰ ਮੈਂ ਛੱਡਿਆ ਸਾਜ ਜੀ। ਅੱਛਾ ਉਹ ਐਡੀ ਕੁ ਭੁਲੱਕੜ ਬੱਚੇ ਹੁੰਦੇ ਨਾ ਕਿ 15 ਤੋਂ 20 ਸੈਕਿੰਡ ਬਾਅਦ ਉਹਨਾਂ ਨੂੰ ਫਿਰ ਭੁੱਲ ਜਾਂਦੇ ਨੇ। ਹਾਂ ਬਿਲਕੁਲ ਠੀਕ ਹੋਣਾ। ਉਹ ਸਾਜ ਜੀ ਚੱਲਦਾ ਰਿਹਾ। ਉਹਨੇ ਕਿਤੇ ਉਹਨੂੰ ਪੁੱਛ ਲਿਆ ਕਿ ਤੇਰਾ ਬੰਦਾ ਕੀ ਕੰਮ ਕਰਦਾ ਵਾ। ਓਏ ਮੇਰੇ ਮੌਲਾ, ਤੋਬਾ, ਕਿਸੇ ਨੂੰ ਆਹ ਗੱਲ ਪੁੱਛਣੀ। ਤੇ ਅੱਗੋਂ ਹੁਣ ਉਹਨੂੰ ਪਹਿਲਾਂ ਹੀ ਉਹਨੇ ਚਾਮ ਲਿਆ ਸੀ ਕਿ ਇਹ ਕਰੈਕਟਰ ਮੇਰੇ ਤੋਂ ਉੱਤੋਂ ਆਉਂਦਾ ਵਾ। ਹੁਣ ਉਹ ਜਿਹੜੀ ਮੇਰੇ ਪਿੱਛੇ ਬੈਠੀ ਨਾ ਉਸ ਬੱਚੀ ਦੀ ਮਾਂ, ਉਹਨੇ ਕਿਹਾ आपने सुना है अमेज़न? कहती हाँ है अमेज़न।
वो जितनी भी प्रमोशंस करते हैं ना वो हमारे नेटवर्क पे करते हैं। उन्हें ये नहीं कहा कि Amazon साडा, उन्हें कहा Amazon वाले भी जिहड़ी प्रमोशन करते ना साडे यानी Amazon भी फिका करता वो हुण अगों ने हिसाब लाया। ओहो अच्छा, उन्हें कहा कि मतलब उन्होंने कुछ करना होता है ना तो हमारे पेजेस बने हुए हैं। वो जिस तरह सोशल मीडिया पे ना मेरे हस्बैंड के पेजेस बने हुए थे, वो कोई किसी ने भी अपनी प्रमोशन करवानी होती ना, किसी ने अपनी गोल्ड की, किसी ने अपनी कार की, ये जैसे लैम्बोर्गिनी हो गई, ये वो है, तो वो हमारे पेज पे हम उसकी प्रमोशंस करते हैं और वो काफी अच्छा, शुक्र अल्लाह का, काफी निजाम अच्छा है। आपके हस्बैंड क्या करते हैं? उन्हें क्या Amazon तो भी उत्ते निकल गई। उन्हें क्या मेरे हस्बैंड बस वो मतलब पता क्या, वो पहले बड़ा काम करते थे तो अभी उनकी तबीयत से ऐसी है, मतलब वो नहीं इतना कर पाते, तो वो जो शिप्स नहीं होते जो बैरी जहाज अच्छा, मैं आलू वाली चिप्स नहीं शिप्स अच्छा शिप्स उन्हें क्या बैरी जहाज उन्हें क्या, हाँ वो मतलब उधर कंटेनर होते हैं बहुत बहुत बड़े, तो वो दूसरे मुल्कों में जाते हैं, वो सारे उन्हीं के जाते हैं और वो सिर्फ इसलिए कि बस थोड़ा बहुत काम करते हैं, ज़्यादा काम नहीं करते। उन्हें दसिया कि अगर एक कंटेनर थोड़े नीवे भी रहणगे ना साडे तो मैं आपको कहां कि मेरा हस्बैंड भी 2 घंटे च इन्ना करता वा, बाकी 8 घंटे फिर ये उत्ते मैं रखने। समझ आ रही? कहती वो जितना लोड होते ना कंटेनर्स, वो जाना आना, बैरी जहाज दुनिया में जहाँ भी जाते हैं उस कंपनी में है, तो वो वहीं पे ना वो सारा कुछ करते हैं, तो वो कंटेनर उसके जाते हैं, तो वो लेकिन इतना नहीं, बस वो कहते हैं कि अब मेरे से काम नहीं होता। ਜਿਹੜਾ बिल्कुल एंड करके इन्ना क कर रहा पहले की करता होगा। उस्ताद जी उधरों कुड़ी जिहड़ी है वो जिहड़ी बच्ची उन्हें मैनू फुल खजाता, हुण इन्ना क खजाता कि मैं उठ के ना इंज मैं क्या उन्होंने इंज करके मैं क्या हुण की मेरी आवाज़ की एंट्री पई आ, तू हिसाब ला के 2 बुढ़ियां गल्लां कर रही ने इंग्लिश च, माई हसबैंड इज जी, तो मैं क्या बाजी नूं रोक, तेन मैं कहने बाजी नूं रोक, तेन खुदा दा वास्ता, मैं एंजाइटी पेशेंट आ, मेरा दिमाग ना खराब करन, रोक। सॉरी ब्रो, इन्ना करो ना करो बेटा ना, स्टॉप योर लेग्स, डोंट टू डज वो करैक्टर। अच्छा मैं उठिया फरीद खां, शायद कितने वीडियो वायरल हो जाए, किन्ने ने बनाई है की मेरा तमाशा लगा, जड़ा कहती सी ना मेरे हस्बैंड जेडे वो करते हैं, हम प्रमोशंस करते हैं Amazon की। मैं उठिया मैं कहा ओ भाजी इन्हां दे कौन है, इस बच्ची दे बू पिछे जहाज नूं, ओए हाँ जी, मैं कहा जी कौन आ? उस्ताद पहले सिर्फ ढिड आया तां सीट तो पिछों इंज करके मुंह आया, हाँ जी क्या हुआ? अच्छा उस्ताद ने ना मतलब ना वाशन वेयर की सलवार कमीज पाई, वो जिहड़ा Amazon ते सी, ते वाशन वेयर दी उन्हें वो पाई, ते ढिड ओहदा ते मुच्छां ते उठिया, ते मैं क्या ए तुहाडी बेटी है? कहना जी। मैं कहा यार इहनूं अपने को लै जाओ, तुहाडी मेहरबानी है। ते जहाज वालियां दियां लारां वग रही ने, खिजिया मैं मेरा दे के करैक्टर नूं सिर होए ने, ते कहंदा मैं कहा आपां इहनूं अपने को लै जाओ, तुहाडी मेहरबानी, मैं पेशेंट आदमी हाँ। ते वो ठुड मारी जा रही है सीट के पिछे, ते फा जहाज फा। मैं कह तो मैं कहा ओ भाई या बच्ची उत्थे लै जा अपनी, या मैनू लै जा, कुछ ना कुछ लै जा इत्थों। यार मैं कहना अगर वो जहाज ना हुंदा ते वो बस हुंदी ते भावें जंगल बियाबान हुंदा, मैं उतर जाना। मैं इन्ना टेंशन दे विच सा। जहाज तो भी उतर जाते, जहाज तो मैं उतरिया ना थोड़ी देर बाद। अच्छा हुण वो की कह रही ने वो 2 जड़ियां पिछे, हुण डबल अजाब आ, एक वो बच्ची ठक ठक उत्तों उन्हां दी गलबात, हुण उधर रूह भी लग रही है उन्हां दी गलबात ते, मेरा दिमाग चल भी रहा कि यार है, ते मैं पूरा जानिया टी टाइम आ, पूरा एक टी टाइम। उस्ताद जी वो करैक्टर जिहड़ा उठिया ना, यार अल्लाह माफ़ी देवे, तुसीं ये ना समझना कि भी मैं मतलब लोगों ने इदा कर रहा जस्ट एवें फन, तो बच्ची तो वैसे मेरिया बच्चियां वर्गी सी, वैसे एक मजाक कर रहा कोई होंदे ने इदां दे बच्चे, तो मेरा की आलम होया। उस्ताद जी Amazon च ते दराज.com जिहड़ा अपना इत्थे च किन्ना क फर्क है? जमीन आसमान दा। दराज वाले भी कपड़े नहीं सी ओहदे वो करैक्टर दे, जिहड़ा Amazon वाले पब्लिसिटी उन्हां दे पेजां तो कराउंदे ने,
ਤੇ ਦਰਾਜ਼ ਵਾਲਾ ਸੂਟ ਨਹੀਂ ਪਾਇਆ। ਮੈਂ ਕਹਿੰਦਾ ਦਰਾਜ਼ ਵਾਲਾ ਇੱਕ ਕੁੰਡੀ ਵਾਲਾ ਵੀ ਨਹੀਂ ਸੀ, ਨਿਕਾ ਜਿਹਾ। ਹੋ ਸਕਦਾ ਸਾਦਗੀ ਹੋਵੇ ਉਹਦੇ ਚ। ਨਹੀਂ ਤੇ ਅੱਛਾ ਤੇ ਬੁੱਢੀਆਂ ਉਹ ਭੈਣਾਂ ਮੇਰੀਆਂ, ਯਕੀਨ ਕਰ ਜਿਹੜਾ ਮਜ਼ਾ ਆਇਆ ਮੈਨੂੰ। ਹੁਣ ਉਹਨੇ ਹਿਸਾਬ ਲਾਇਆ ਕਿ ਨਾ ਇਹ ਚੱਲ ਰਿਹਾ, ਤੇ ਹੁਣ ਜਿਹੜਾ ਮੇਰੇ ਨਾਲ ਬੈਠਾ ਨਾ ਉਹਨੇ ਵੀ ਹੈਂਡ ਫਰੀ ਲਾ ਲਈ ਹੈ, ਤੇ ਉਸ ਤੋਂ ਪਰੇ ਜਿਹੜਾ ਬੈਠਾ ਉਹ ਤੇ ਬਿਲਕੁਲ ਉਹਨੇ ਤੇ ਬਿੰਦ ਉਹ ਤਾਂ ਹੈਂਡ ਫਰੀ ਲਾ ਕੇ ਚੜਿਆ ਜਹਾਜ਼ 'ਚ। ਸ਼ਾਇਦ ਉਹਨਾਂ ਕਿਤੇ ਪਹਿਲੇ ਵਿਚਾਰੇ ਨਾਲ ਇਦਾਂ ਹੋਇਆ। ਉਹਨੂੰ ਮੈਂ ਇੰਜ ਕਰਕੇ ਵੇਖਣਾ ਉਹਦੇ ਵੱਲ, ਮਤਲਬ ਇੰਜ ਮੈਂ ਵੇਖ ਰਿਹਾ ਜਦੋਂ ਬੋਲ ਰਹੀ ਹਾਂ ਮੈਂ ਉਹਦੇ ਵੱਲ ਵੇਖਾਂ ਤੇ ਉਹ ਇੰਜ ਮਾਰੇ ਮੇਰੇ ਵੱਲ ਵੇਖ ਕੇ ਕਹੇ ਹਾਂਜੀ ਕੁਛ ਨਹੀਂ, ਓਕੇ ਓਕੇ। ਮੈਂ ਕਿਹਾ ਮਰੋ ਮੈਨੂੰ ਦੇ ਦੇ ਇੱਕ ਮੈਨੂੰ ਦੇ ਦੇ ਟੂਟੀ, ਤੈਨੂੰ ਨਹੀਂ ਪਤਾ ਪਿੱਛੇ ਕੀ ਹੋ ਰਿਹਾ। ਤੇ ਬੁੱਢੀਆਂ ਫਿਰ ਜਦੋਂ ਬੁੱਢੀਆਂ ਲੱਥੀਆਂ ਕਿੱਥੋਂ, ਬੁੱਢੀਆਂ ਲੱਥੀਆਂ ਨਹੀਂ। ਨੰਬਰ ਵੀ ਦੇ ਭਾਈਜਾਨ ਮੈਂ ਹਲਫ ਦੇ ਦਿੰਦਾ 1 ਸੈਕਿੰਡ ਐਸਾ ਨਹੀਂ ਗੁਜ਼ਰਿਆ ਕਿ ਉਹਨਾਂ ਦੀ ਆਵਾਜ਼ ਰੁਕੀ ਹੋਵੇ। 3 ਘੰਟੇ ਪੂਰੇ 3 ਘੰਟੇ ਉਹਨਾਂ ਦੀ ਆਵਾਜ਼ ਨਹੀਂ ਰੁਕੀ। ਉਹਨਾਂ ਨੇ ਡਿਸਕਸ, ਫਿਰ ਉਹਨੇ ਬੱਚਿਆਂ ਦੀ ਸਿਹਤਾਂ ਦੀ ਗੱਲਬਾਤ। ਅੱਛਾ ਫਿਰ ਉਹਨੇ ਕਿਹਾ ਇੱਕ ਨੇ ਕਹਿੰਦੀ ਆਪ ਕਬ ਸੇ ਰਹਿ ਰਹੀ ਹੈ, ਉਹ ਕਿਤੇ ਐਸੀ USA ਟੈਪ ਤੇ ਦੁਬਈ ਜਾਣਾ ਸੀ, ਦੁਬਈੋਂ ਫਿਰ ਅੱਗੇ ਕਿਤੇ ਜਾਣਾ ਸੀ, ਇਸ ਤਰ੍ਹਾਂ ਦਾ ਨਿਜ਼ਾਮ ਸੀ। ਉਹਨੇ ਇਹਨਾਂ ਪੁੱਛ ਲਿਆ ਕਿ ਆਪ ਕਿ ਕਬ ਸੇ ਦਰ USA ਕਰ, ਉਹਨੂੰ ਤੇ ਐਵੇਂ ਜਿਵੇਂ ਉਹਦੇ ਮਤਲਬ ਦੀ ਗੱਲ ਕਰ ਲਈ। ਕਹਿੰਦੀ मैंने कौन से मुल्क में रहना है, हम तो 6 महीने किसी मुल्क में, 6 महीने किसी मुल्क में। मैं तो उसके पापा को कहती हूँ कहीं 6 महीने साल तो मुझे रहने दें, कभी ऑस्ट्रेलिया में, कभी न्यूजीलैंड में, कभी USA में, कभी अमेरिका में, कभी लंदन में, कभी कनाडा में। तो जाते घर भी सारे तैयार होते हैं, सारे घर में एक मैं तिनका भी ऐसे नहीं उठाती, सारे घर बर्तन शर्तन हर चीज़ पहले इनके पापा सारे। तो हुण पापा मैं देख लिया सी भी केड़ा वा, पापा भी मेरे जेन च आ रहा कि यह ना गल वड्डी करी जा रही है। पापा इदां दा बिल्कुल नहीं हैगा, पापा दा कोई चक्कर नहीं हैगा ऐसा। पहली तो गल आ जिहड़ा मेरा 6 महीने उत्थे, 6 महीने उत्थे, 6 महीने उत्थे, 6 महीने उन्हें किहड़ी कैंची चप्पल पाई हुंदी है, कैंची चप्पल, लेकिन जरा अच्छी कैंची चप्पल हुंदी ना एक महंगी वाली, वो टैप। मैं थल्ले उत्ते तक एक्सरे कर ले ओहदे। नहीं कैंची चप्पल पा के जहाज बैठा। हाँ जी भैन चप्पल कैंची चप्पल टैप, लेकिन जी वो बड़े पट्टे वाली अच्छे ब्रांड की होंगी ना, एमाजोन ते काम करता। आहो वो उस्ताद जी अच्छा उतरन लगे हूँ जो रह गए ना अद्धा घंटा, मैं कहा शुक्र आ, मतलब मैं मोबाइल तो देखा ना भी 2.25 घंटे हो गए, तो 15-20 मिनट होर लगणगे। तो हुण ना वो उन्नी देर च पूरा जहाज वीडियो बना रहा मेरी, ते भाई कित्थे कित्थे गेम पई, हस रहे लोग, मेरा चेहरा लोग कर रहे जानी भाई की होया। मैं चुप, मेरा दिल करे यार मैं की करा इन्हां दा। भैन एंड ते उतरी है करैक्टर ते कहंदी आ कभी आप फलां जगह पे आए ना, पता नहीं केड़ी जगह पे, कभी तो मेरे घर जरूर आना है। तो कहती ठीक है, नंबर मेरा ले लिया। उन्होंने नंबर भी एक दूजे ने दे दिते, नंबर दे के उन्होंने गलबात भी कर ली। हुण मैं इस इंतजार च सी कि इन्हें कहना वा कि लो अभी बात शुरू भी नहीं हुई और दुबई आ गया। बुढ़िया का हिसाब होंदा ना, मैं कह लै भी लैन इन्हें कहनी है, क्योंकि मैं सुनिया सी ना जिवें एक वो कहंदे एक जेल दे विच 2 बुढ़ियां होंदियां फीमेल जेल च, किन्ने साल हो रहिंदियां रोज़ अपने वो जिहड़ी किस्से सुनाई जांदियां एक दूजे नूं, ते दोवां नूं रिहाई हो जांदियां, ते बाहर निकल के एक कहंदी चल भैणा हुण बाकी गल्लां फिर फोन ते कर लैंगे। वो हिसाब सी। तो मैं कह लै भी हुण इदां दी लैन आउणी है कि इन्हें कहना अभी तो मैं बात दिल ही नहीं भरा मेरा आपसे, तो अभी बातें ही नहीं की मैं, तो साडी निकली पई है मेरी खास कर। नहीं तो उस्ताद जी जहाज तुहाडे नाल लथे या मतलब उस्ताद जी वो अच्छा हुण ठुड्डे दा हिसाब ला दूं, वो बच्ची नहीं हटी, एंड तक नहीं हटी, ਉਹ ਲੈ ਕੇ ਨਹੀਂ ਗਿਆ। लेकिन मैनूं इंज लगन लग पिया कि जहाज दी सीट हुंदी इदां दी, ਇਹ ਇਦਾਂ ਇਹਦੇ ਤੇ ਠੁੱਡੇ ਵੱਜਦੇ ਰਹਿੰਦੇ ਹੁੰਦੇ ਆ। ਤੁਸੀਂ ਸੀਟ ਚੇਂਜ ਕਰ ਲੈਂਦੇ, ਕਿੱਦਾਂ ਚੇਂਜ ਕਰ ਪਿੱਛੇ ਚਲੇ ਜਾਂਦੇ, ਜਗ੍ਹਾ ਤੱਕ ਭਰਿਆ ਪਿਆ ਸੀ ਜਹਾਜ਼, ਵਾਸ਼ਰੂਮ ਚ ਬਹਿ ਜਾਂਦੇ ਜਾ ਲੈ ਵਾਸ਼ਰੂਮ ਚ ਬਹਿ 2-2.5 ਘੰਟੇ ਦਾ ਦੀ ਗੱਲ ਸੀ। ਉਹਨੇ ਵੈਰੀ ਠੁੱਡ ਮਾਰੇ ਨਾ। ਉਹ ਲੈ ਕੇ ਨਹੀਂ ਗਿਆ ਜਦੋਂ ਤੁਸੀਂ ਉਹਨੂੰ ਕਿਹਾ ਸੀ ਕਿ ਆ ਕੁੜੀ ਨੂੰ ਲੈ ਜਾ ਜਾਂ नहीं लैके गया ना वो सारे कह चलो जानी भाई कहने, कहना यार चलो थोड़ा जिहा रह गया, चल यार कोई नहीं यार चल कोई नहीं। वो हुण जिहड़ा मैनूं समझा रहा नाल हस भी रहा, मैनूं वो चीज़ बहुता मार रही सी। ठीक है, जिहड़ा मेरे नाल बैठा सी ना, मैं कहा पहली नहीं चले हो, कहता नहीं नहीं नहीं, मैं क्या फर्स्ट टाइम जा रहे हो, कहता नहीं नहीं, मैं क्या फिर, कहता पहली री। फर्स्ट टाइम, मैं क्या फर्स्ट टाइम जा रहे हो, कहता नहीं नहीं मैं पहली री जा रहे हो। अच्छा वो करैक्टर है मेरे नाल, वो मेरे नाल बैठा, वो वाकई पहली री जा रहे सी। ਹੁਣ ਮੇਰੇ ਨਾਲ ਬੈਠਾ ਨਾ, ਤੇ ਇਹ ਕੋਣੀ ਜਿਹੜੀ ਹੁੰਦੀ ਨਾ ਇਧਰਲੀ, ਯਾਨੀ ਪਹਿਲੀ ਸੀਟ, ਉਹਦੇ ਚ ਤੇ ਇਧਰਲੀ ਤੁਹਾਡੇ ਕੋਲ ਤੁਸੀਂ ਫ੍ਰੀ ਹੁੰਦੀ ਨਾ, ਤੁਹਾਡੀ ਹੁੰਦੀ, ਜਿਹੜੀ ਇਧਰ ਵਾਲੀ ਨਾ ਤੂੰ ਇਧਰ ਬੈਠਾ, ਉਹਦੇ ਚ ਕੋਣੀ ਨਾ ਕੋਣੀ ਵੱਜਦੀ ਰਹਿੰਦੀ, ਮਤਲਬ ਮੈਂ ਰੱਖੀ ਤੂੰ ਵੀ ਇੱਧਰ ਰੱਖੀ, ਉਹ ਕਿਉਂਕਿ ਇੱਕੋ ਹੀ ਹੁੰਦਾ ਨਾ,
ਤੇ ਹੁਣ ਜਦੋਂ ਜਹਾਜ਼ ਇੰਜ ਕਰਨਾ ਤੇ ਉਹਦਾ ਜਿਹੜਾ ਡਰ ਆ ਨਾ ਮੈਨੂੰ ਉਹਦੀ ਕੋਹਣੀ ਦੱਸ ਰਹੀ ਹੈ ਕਿ ਕੋਹਣੀ ਨਾ ਮੇਰੇ ਵੱਲੋਂ ਖਿਚਾ ਰਿਹਾ ਖਿੱਚ ਰਿਹਾ ਤੇ ਮੈਂ ਉਹਨੂੰ ਰੋਕ ਰਿਹਾ ਕੋਹਣੀ ਨਾਲ ਉਹ ਨਾ ਡਰ ਰਿਹਾ ਜਦੋਂ ਇੰਜ ਜਾਂ ਫਲਾਈਟ ਉਹਦੀ ਕੋਹਣੀ ਹੋਇਆ ਤੇ ਵੈਸੇ ਪੱਥਰ ਆ ਲੇਕਿਨ ਕੋਹਣੀ ਨੂੰ ਨਾ ਖਿੱਚੀ ਜਾ ਰਿਹਾ ਤੇ ਉਦਾਂ ਤੇ ਜਦੋਂ ਮੈਂ ਇੱਧਰ ਮੈਂ ਵੇਖਿਆ ਨਾ ਇੰਜ ਵੇਖ ਕੇ ਮੈਂ ਉੱਧਰ ਕਰ ਰਿਹਾ ਨਾ ਇੰਜ ਤੇ ਉਹ ਇੰਜ ਬੈਠਾ ਨਾ ਮੇਰੇ ਦੇਖ ਕੇ ਕਹਿੰਦਾ ਇੰਜ ਇੱਧਰ ਦੇਖ ਰਿਹਾ ਨਾ ਮੇਰੇ ਦੇਖ ਮੁਤਮਿਨ ਜਿਹਾ ਇੱਕਦਮ ਆਪਣੇ ਆਪ ਨੂੰ ਠੀਕ ਵੀ ਕਰ ਰਿਹਾ ਉਸਤਾਦ ਜਦੋਂ ਉਹਨੇ ਸਟਾਰਟ ਜਿਹੜਾ ਜਹਾਜ਼ ਹੁੰਦਾ ਨਾ ਜਦੋਂ ਕਹਿੰਦਾ ਟੇਕ ਆਫ ਉਹ ਕਰਨ ਲੱਗੇ ਟੇਕ ਆਫ ਨਹੀਂ ਫਲਾਈਂਗ ਮਤਲਬ ਜਦੋਂ ਕਿ ਉਹ ਹੁਣ ਪਹਿਲੇ ਰਾਮ ਰਾਮ ਨਾਲ ਜਾਈਦਾ ਜਦੋਂ ਰਨਵੇ ਦੇ ਬਿਲਕੁਲ ਆ ਜਾਂਦਾ ਨਾ ਫਿਰ ਉਹ ਸਪੀਡ ਫੜਦੇ ਨੇ ਤੇ ਉਹਦੀ ਪਿਕ ਬੜੀ ਹੁੰਦੀ ਹੈ ਮਤਲਬ ਉਹ ਚੰਗਾ ਭਲਾ ਹੁਣ ਜਿਹੜਾ ਬੰਦੇ ਨੇ ਕਦੀ ਉਹ ਨਹੀਂ ਨਾ ਸੀ ਦੇਖਿਆ ਉਹ ਡਰ ਜਾਂਦਾ ਉਹ ਜਦੋਂ ਪਿਕ ਵਾਲਾ ਕੰਮ ਆਇਆ ਨਾ ਮੈਂ ਕਿਹਾ ਭੈਣ ਬੈਲਟ ਬੰਨ ਲਓ ਤੇ ਉਹਨੇ ਉਹ ਬੈਲਟ ਉਹਨੇ ਬੰਨ ਲਈ ਮੈਂ ਵੀ ਬੈਲਟ ਬੰਨ ਲਈ ਹੁਣ ਅਸੀਂ ਬੈਠੇ ਤੇ ਹੁਣ ਮੈਨੂੰ ਪਤਾ ਸੀ ਮੈਂ ਕਿਹਾ ਲੈ ਵੀ ਉਸਤਾਦ ਉਹਦੀ ਨਾ ਮੈਨੂੰ ਖਦੋ ਖਾਲ ਸ਼ਕਲ ਦੱਸੇ ਕਿ ਨਾ ਡਰਿਆ ਅੰਦਰੋਂ ਤੇ ਉਹਨੂੰ ਮੈਂ ਕਿਹਾ ਤੁਸੀਂ ਉਹ ਚੀਜ਼ਾਂ ਰੱਖ ਰਹੇ ਨਾ ਔਰ ਇਹ ਇੰਜ ਬੈਠਾ ਮਤਲਬ ਨਾ ਇੰਜ ਯਾਨੀ ਇੱਥੇ ਤੱਕ ਉਹਦੀਆਂ ਸੀਟਾਂ ਨੇ ਇਹ ਇੱਧਰਲਾ ਗੋਡਾ ਮੇਰੀ ਸੀਟ ਵਾਲਾ ਇਹ ਇੱਧਰਲਾ ਗੋਡਾ ਮੇਰੀ ਸੀਟ ਆ ਦਰਮਿਆਨ 'ਚ ਉਹਨੇ ਵੱਡਾ ਛਾਪਰ ਰੱਖਿਆ ਤੇ ਇੰਜ ਹੋਇਆ ਤੇ ਮੈਂ ਨਾ ਇੰਜ ਕਰਕੇ ਨਾ ਮਾੜਾ ਜਿਹਾ ਮੈਂ ਇੰਜ ਕੀਤਾ ਮੈਂ ਇੰਜ ਕਰਕੇ ਨਾ ਮੈਂ ਕਿਹਾ ਭੈਣ ਇਹਨੂੰ ਚੁੱਕੋ ਇਹਨੂੰ ਬੰਦ ਕਰੋ ਇਹ ਤੁਹਾਡੀ ਸੀਟ ਹੈ ਇਹਦੇ ਇੰਨੇ ਦਾਇਰੇ 'ਚ ਤੁਸੀਂ ਗੋਡੇ ਰੱਖਣੇ ਇੱਧਰ ਨੂੰ ਨਾ ਆਵੇ ਤੁਹਾਡਾ ਗੋਡਾ ਠੀਕ ਹੈ ਉੱਧਰੋਂ ਆਹੋ ਉਹ ਵਿੱਚ ਨਾ ਉਹਦੇ ਨਾਲ ਵੀ ਉਹ ਮੇਰਾ ਫਿਰ ਯਾਰ ਬਣ ਗਿਆ ਉਹਨੇ ਮੈਨੂੰ ਪਛਾਣ ਲਿਆ ਦੋਸਤ ਬਣ ਗਿਆ ਮੇਰਾ ਫਿਰ ਉਹਨੂੰ ਮੈਂ ਜਾਣ ਕੇ ਨਾ ਚੇਦਾ ਮੈਂ ਕਿਹਾ ਯਾਰ ਮੇਰਾ ਧਿਆਨ ਕਿਸੇ ਪਾਸੇ ਲੱਗੇ ਤੇ ਮੈਂ ਉਹਨੂੰ ਕਿਹਾ ਅੱਗੇ ਕਦੀ ਫਸਟ ਟਾਈਮ ਜਾ ਰਹੇ ਕਹਿੰਦਾ ਨਹੀਂ ਪਹਿਲੀ ਦਫਾ ਚੱਲਾ ਮੈਂ ਕਿਹਾ ਉੱਥੇ ਕੌਣ ਆ ਕਹਿੰਦਾ ਦੋਸਤ ਆ ਮੈਂ ਕਿਹਾ ਕੰਮ ਕਰਨ ਚੱਲਾਂ ਕਹਿੰਦਾ ਨਹੀਂ ਉਹ ਫਿਰਨ ਤੁਰਨ ਚੱਲਾਂ ਕਹਿੰਦਾ ਤੇ ਮੈਂ ਕਿਹਾ ਫਿਰਨ ਤੁਰਨ ਕਿੰਨੇ ਮਹੀਨੇ ਲਈ ਕਹਿੰਦਾ 4 ਮਹੀਨੇ ਮੈਂ ਕਿਹਾ ਤੂੰ 15 ਦਿਨਾਂ ਜਾ ਕੇ ਜਾਣਾ ਦੁਬਈ ਜਾ ਕੇ ਹੈਂ ਮੈਂ ਕਿਹਾ ਆਹੋ ਵੇਖੀ ਮੈਂ ਕਿਹਾ ਤੂੰ 15 ਦਿਨ ਬਾਅਦ ਮੈਂ ਵਾਪਸ ਚੱਲਾਂ ਅੱਛਾ ਜੀ ਤਬੀਅਤ ਨੂੰ ਕੀ ਹੋਇਆ ਸੀ ਪਤਾ ਲੱਗਿਆ ਤਬੀਅਤ ਇੰਨੀ ਪਰੇਸ਼ਾਨੀ ਪਿੱਛੇ ਪੈ ਗਈ ਅਸੀਂ ਰੋਣ ਲੱਗ ਪਏ ਸੀ ਸਾਰੇ ਯਕੀਨ ਕਰੋ ਦੇਗਾਂ ਸੁੱਖ ਲਈਆਂ ਨਹੀਂ ਰੋਏ ਨਹੀਂ ਸੀ ਲੇਕਿਨ ਪਰੇਸ਼ਾਨ ਜ਼ਰੂਰ ਹੋਏ ਸੀ ਜਾਂਦਿਆਂ ਪਤਾ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਉੱਥੇ ਗਰਮੀ ਇੱਥੋਂ ਮੈਂ 3 ਚੀਜ਼ਾਂ ਪਾ ਕੇ ਉੱਥੇ ਉਤਰਿਆ ਤੇ ਇੱਕ ਚੀਜ਼ ਮੈਂ ਲਾਈ ਆ ਦੂਜੀ ਲਾਈ ਆ ਮੈਂ ਸ਼ਰਟ ਜੀ ਪਾ ਕੇ ਤੇ ਮੈਂ ਹੋਟਲ ਗਿਆ ਤੇ ਉੱਥੇ ਜਦੋਂ ਮੈਂ ਗਿਆ ਨਾ ਤੇ ਮੈਨੂੰ ਗਰਮੀ ਲੱਗਣ ਲੱਗ ਪਈ ਜਾਂਦੇ ਹੀ ਭੈਣ ਮੈਂ ਏਸੀ ਆਨ ਕਰਕੇ ਤੇ ਮੈਂ ਲੰਮੇ ਪਿਆ ਥੋੜੀ ਦੇਰ ਬਾਅਦ ਮੈਨੂੰ ਨੀਂਦ ਆ ਗਈ ਉਹ ਸਾਰੀ ਰਾਤ ਏਸੀ ਉੱਤੋਂ ਜਿਹੜੀ ਚਾਦਰ ਸੀ ਨਾ ਉਹ ਜਿਹੜੀ ਉਹਨਾਂ ਨੇ ਉੱਥੇ ਦੇ ਮੌਸਮ ਦੇ ਹਿਸਾਬ ਨਾਲ ਰੱਖੀ ਸੀ ਅੱਛਾ ਪਤਲੀ ਜੀ ਕਿਉਂਕਿ ਉਹਦਾ ਜਿਹੜਾ ਇੱਕ ਜਨਰਲ ਮੌਸਮ ਸੀ ਨਾ ਉੱਥੇ ਕੁਦਰਤੀ ਉਹ 22-23 ਉਹਦੀ ਉਹ ਸੀ ਉਹ ਪਾਣੀ ਜਦੋਂ ਮੈਂ ਸਵੇਰੇ ਉੱਠਿਆ ਉੱਤੋਂ ਮੈਂ ਤੇਜ਼ ਕਰ ਗਿਆ ਸਾਨੂੰ ਬਿਮਾਰੀ ਹੈ ਨਾ ਏਸੀ ਜਦੋਂ ਫਸਟ ਟਾਈਮ ਆਉਣਾ ਤਾਂ ਤੇਜ਼ ਕਰ ਦੇਣਾ ਹਾਂਜੀ ਮੇਰੀ ਅੱਖ ਲੱਗ ਗਈ ਜਦੋਂ ਮੈਂ ਸਵੇਰੇ ਉੱਠਿਆ ਮੇਰੇ ਅੰਗ 'ਚ ਠੰਡ ਅੰਗ 'ਚ ਬਸ ਗਲਾ ਮੇਰਾ ਆਕੜਿਆ ਪਿਆ ਬੁਖਾਰ ਅੱਖਾਂ 'ਚੋਂ ਪਾਣੀ ਨੱਕ 'ਚੋਂ ਪਾਣੀ ਮੈਂ ਤਾਂ ਭਾਈ ਥੋਕਣਾ ਅੰਦਰ ਜਾਵੇ ਮੇਰਾ ਓਹੋ ਫਿਰ ਜਵੈਣ ਭੂਰਾ ਜਿਹੜੀ ਪੱਕਾ ਉੱਥੇ ਕਿਹੜੀ ਜਵੈਣ ਮੈਂ ਕਿਹੜਾ ਸੂਦੇ ਕਰਿਆਨੇ ਵਾਲੇ ਦੇ ਘਰ ਰਹਿ ਰਿਹਾ ਹਿੰਗ ਮਾੜੀ ਜੀ ਮਿਲਣੀ ਸੀ ਉਹ ਦੁੱਧ 'ਚ ਪਾ ਕੇ ਤੁਸੀਂ ਠੀਕ ਹੋ ਜਾਂਦੇ ਉੱਥੇ ਹਿੰਗ ਉਹ ਹਿੰਗ ਨਹੀਂ ਯਾਰ ਤੁਸੀਂ ਹਰੜ ਬਹੇੜੇ ਲੈ ਲਵੋ ਨਾ ਹਰੜ ਬਹੇੜੇ ਗਾਂ ਤੋਂ ਵੀ ਲੈ ਕੇ ਜਾਣੇ ਉੱਥੋਂ ਮਿਲ ਜਾਂਦੇ ਨਾਲ ਲੈ ਜਾ ਕਰਾਂਗੇ ਨਾਲ ਲੈ ਜਾਓ ਹਰੜ ਬਹੇੜੇ ਲੈ ਜਾਓ ਨਾਲ ਥੋੜਾ ਜਿਹਾ ਪੀਸ ਕੇ ਨਾ ਧਨੀਆ ਸੁੱਕਾ ਉਹਨੂੰ ਪਾ ਕੇ ਤੇ ਉਹ ਉਬਾਲ ਕੇ ਪੀ ਲਓ ਤੇ ਕੁਝ ਵੀ ਨਹੀਂ ਹੁੰਦਾ ਐਵੇਂ ਤੁਸੀਂ ਪਿੱਛੋਂ 3 ਦਿਨਾਂ 'ਚ ਇੰਨਾ ਕੋਰਸ ਕਰ ਲਿਆ ਡਾਕਟਰੀ ਚਾਰੇ ਮਗਰ ਤਾਂ ਮੈਂ ਚੰਗਾ ਭਲਾ ਸਾਦੇ 'ਚ ਛੱਡ ਕੇ ਗਿਆ ਨਹੀਂ ਅਲਾ ਰੋਡ ਪਾ ਕੇ ਨਾ ਇਸ ਭੂਗੋਲ ਦੇ ਵਿੱਚ ਅਲਾ ਰੋਡ ਕਿ ਸਤਾਨਾ ਰੋਡ ਅਲਾ ਰੋਡ ਨਹੀਂ ਮੈਂ ਪਾਇਆ ਮੈਂ ਇੱਕ ਵਾਰੀ ਨਾ ਉਹਦੇ 'ਚ ਤਾਰਕ ਰੋਡ ਪਾਇਆ ਸੀ ਦਹੀਂ 'ਚ ਉਹ ਮੈਨੂੰ ਬਾਈਬਾਦੀ ਕਰ ਗਿਆ ਸੀ ਲੈ ਫਿਰ ਤੁਸੀਂ ਉਸਤਾਦ ਜੀ ਜੜਾਂ ਵਾਲਾ ਰੋਡ ਨਹੀਂ ਪਾਇਆ ਕਸਮ ਹੈ ਜੜਾਂ ਵਾਲਾ ਰੋਡ ਮੇਦੇ ਲਈ ਵੀ ਠੰਡਾ ਠੀਕ ਆ ਜਿਹੜੇ ਅੱਖਾਂ 'ਚੋਂ ਪਾਣੀ ਨਿਕਲਦਾ ਨਾ ਇਹ ਵੀ ਨਹੀਂ ਨਿਕਲਦਾ ਉਸਤਾਦ ਜੀ ਤੁਹਾਡੇ ਜੋੜ ਠੀਕ ਹੋ ਜਾਣੇ ਜੜਾਂ ਵਾਲਾ ਰੋਡ ਤੁਸੀਂ ਦਹੀਂ 'ਚ ਪਾ ਕੇ ਲੋ ਜੀ ਜੜਾਂ ਵਾਲਾ ਰੋਡ ਤੇ ਸਰਗੋਦਾ ਰੋਡ ਦੋਵੇਂ ਹੀ ਦਾਦੜ ਕਰ ਲਵੋ ਸਹੀ ਗੱਲ ਫਿਰ ਉਹਨਾਂ 'ਚ ਨਿਕਲੇਗੀ ਜ਼ੁਲਫਕਾਰ ਕਲੋਨੀ ਉਹ ਤੁਸੀਂ ਪਾਉਣ ਲੈਣੀ ਹੈ ਉਹਨਾਂ 'ਚ ਪਾਓ ਨਹੀਂ ਮੈਂ ਜੜਾਂ ਵਾਲਾ ਰੋਡ ਤੇ ਸਰਗੋਦਾ ਰੋਡ ਮਿਕਸ ਕਰਕੇ ਨਾ ਮੈਂ ਵਿੱਚ ਹਲਕੀ ਜੀ 6 ਨੰਬਰ ਗਲੀ ਸਿੱਟੀ ਨਾਲ ਕੀਤਾ ਥੋੜਾ ਜਿਹਾ ਸਰਵਿਸ ਰੋਡ ਪਾ ਲਓ ਓਏ ਹੋਏ ਯਕੀਨ ਕਰ ਉੱਤੋਂ ਮੈਂ ਚੌਂਕ ਦਾ ਤੜਕਾ ਲਾਇਆ ਅੱਛਾ ਮੈਂ ਕਹਿੰਦਾ ਆਹਾ ਉਸਤਾਦ ਜੀ ਤੁਸੀਂ ਸਾਰੇ ਖਾਲਸ ਗੁੰਮਟੀ ਲੱਭੇ ਨਾ ਕਿਤੋਂ ਖਾਲਸ ਗੁੰਮਟੀ ਨਹੀਂ ਉਹ ਹੁਣ ਪੈਕਟਾਂ 'ਚ ਆਉਂਦੀ ਉਹ ਨਹੀਂ ਇੱਕ ਨੰਬਰ ਲੱਭਦੀ ਨਹੀਂ ਖੁੱਲੀ ਉਸਤਾਦ ਜੀ ਜੇ ਤੁਸੀਂ ਸਹੀ ਪੁੱਛੋ ਨਾ ਤੁਹਾਨੂੰ ਹਰੀਆਂ ਵਾਲਾ ਚੌਕ ਲੱਭ ਜਾਣਾ ਹਰੀਆਂ ਵਾਲਾ ਚੌਕ ਉਬਲਣੇ ਨੂੰ ਰੱਖ ਦਿਓ 2 ਗਲਾਸ ਪਾਣੀ ਪਾ ਕੇ ਉਹ ਜਦੋਂ ਥੋੜਾ ਜਿਹਾ ਰਹਿ ਜਾਣਾ ਫਿਰ ਥੋੜੇ ਜਿਹੇ ਗੇਟਾਂ ਵਿੱਚ ਪਾ ਕੇ ਉਹਨੂੰ ਪੀ ਜਾਓ ਤੁਹਾਨੂੰ ਸਾਰੀ ਜ਼ਿੰਦਗੀ ਨਹੀਂ ਬੁਖਾਰ ਹੋਏਗਾ ਬਹਰਹਾਲ ਯਾਰ ਗੱਲ ਇਹ ਆ ਕਿ ਮੇਰਾ ਬੜਾ ਮਜ਼ੇਦਾਰ ਸਫ਼ਰ ਰਿਹਾ ਅੱਲਾਹ ਪਾਕ ਉਸਤਾਦ ਜੀ ਤੁਹਾਨੂੰ ਤੰਦਰੁਸਤੀ ਸਿਹਤ ਦੇ ਵਿੱਚ ਇਹਨੇ ਇੰਨਾ ਪਰੇਸ਼ਾਨ ਕੀਤਾ ਨਾ ਉਸਤਾਦ ਜੀ ਤੁਹਾਡਾ ਦੱਸ ਕੇ ਮੇਰੀਆਂ ਤੇ ਨੀਂਦਰਾਂ ਹੀ ਉੱਡ ਗਈਆਂ ਪੂਰਾ ਹਫਤਾ ਨਹੀਂ ਮੈਂ ਸੁੱਤਾ ਉਸਤਾਦ ਜੀ ਅੱਛਾ ਕੈਸੀ ਗੱਲ ਆ
ਉਹਦੀ ਪਰੇਸ਼ਾਨੀ ਦਾ ਵੋਲੀਅਮ ਚੈੱਕ ਕਰ ਰਹੇ ਆ, ਠੀਕ ਆ ਜੀ। ਤੇ ਜਦੋਂ ਮੈਂ ਇੱਥੋਂ ਗਿਆ ਸੀ ਨਾ, ਉਦੋਂ ਦਾ ਆਖਰੀ ਮੈਸੇਜ ਆਇਆ ਤਾਂ ਮੇਰੇ ਫੋਨ 'ਚ, ਠੀਕ ਹੈ। ਮੈਂ ਉੱਥੋਂ ਹੋ ਵੀ ਆਇਆ। ਮੈਂ ਹਫਤਾ ਸੁੱਤਾ ਨਹੀਂ ਉਸਤਾਦ ਜੀ ਤੁਹਾਡੀ ਪਰੇਸ਼ਾਨੀ ਦੇਖ ਓਏ ਉਹਨਾਂ ਨੂੰ 3 ਦਿਨ ਉੱਥੇ ਲੱਗੇ, ਹਫਤਾ ਤੋਂ ਇਹਨਾਂ ਦਿਨਾਂ ਕੋਈ ਪੁਰਾਣਾ ਮਸਲਾ ਵਾ। 3 ਦਿਨ ਲੱਗੇ, ਤੂੰ 4 ਦਿਨ ਪਹਿਲੇ ਤਾਂ ਨਹੀਂ ਸੌਣ ਦਿਆ, ਤੇਰਾ ਕਿ ਰੌਲਾ ਹੋਰ ਆ। ਉਸਤਾਦ ਜੀ ਮੇਰੇ ਤੇ ਨਾ ਪਾ। ਨਹੀਂ, ਮੈਂ ਤਾਂ ਖਿਜਿਆ ਹੀ ਬਹੁਤ ਆ ਉਸਤਾਦ ਜੀ। ਮੈਸੇਜ ਫਰੀਦ ਨੂੰ ਵੀ ਕਰਨ ਦੇ, ਇਹਨੂੰ ਵੀ ਕਰਨ ਦੇ ਨੇ, ਉਹਨੂੰ ਵੀ। ਮੈਨੂੰ ਕੁਝ ਵੀ ਨਹੀਂ ਸਮਝਣ ਦੇ ਉਸਤਾਦ ਅਸੀਂ ਜੀ। ਕੀਤਾ ਭਾਈ ਨੂੰ ਹਾਲ ਚਾਲ ਪੁੱਛਿਆ, ਅਸੀਂ ਕੀਤਾ। ਉਧਰ ਵੇਖ, ਉਹ ਅੱਲਾ ਮਾਫੀ, ਅੱਲਾ ਰਹਿਮ ਕਰਿਆ। ਇਹਦੇ ਤੇ 2-3 ਪਕੌੜੇ ਵੀ ਰੱਖ ਲਾ। ਆਹੋ ਉਸਤਾਦ ਜੀ ਨਵੀਂ ਜੁੱਤੀ, ਕੜੀ ਨਵੀਂ ਜੁੱਤੀ ਫੈਸਲ ਭਾਈ ਨੇ ਲੱਗਣ ਦੇ ਕੁੱਪਿਆਂ 'ਚ ਪੈਰ ਫਸਾਏ ਵੇ। ਇਹਨਾਂ ਦੇ ਲਾਗੇ ਜੇ ਨਾ ਚਿੱਕੜ ਬਹੁਤ ਹੁੰਦਾ, ਇਹਨੇ ਲੰਘ ਕੇ ਜਾਣਾ। ਉਹ ਰੰਗ ਤੇ ਵੇਖ ਨਾ, ਚਿੱਕੜ ਜੁੱਤੀ ਨੂੰ ਛੱਡ, ਰੰਗ ਦੀ ਮੈਂ ਗੱਲ ਕਰ ਰਿਹਾ। ਉਹ ਕੀ ਸ਼ਹਜ਼ਾਦਾ ਸਲੀਮ ਹੈ, ਕੀ ਗੱਲ ਉਹਨੇ ਯਾਰ ਰੰਗ ਦੇਖ ਨਾ, ਨਰਾਲਾ ਸਵੀਟ ਵਾਲਿਆਂ ਦੀ ਜੁੱਤੀ ਪਾ ਕੇ ਆ ਗਿਆ। ਆਹੋ ਦੂਰੋਂ ਐ ਲੱਗਦਾ ਚੂਚੀਆਂ ਦੇ ਪੈਰ ਰੱਖੇ। ਉਸਤਾਦ ਜੀ ਵੇਖ ਲਓ। ਪੈਰਾਂ 'ਚ ਲੱਛੇ ਪਾ ਕੇ ਆ ਗਿਆ ਤੂੰ ਯਾਰ। ਆਹੋ ਯਾਰ ਪਲੀਜ਼। ਮੋਰੀਆਂ ਵੀ ਆ ਵਿੱਚ, ਹਾਂਜੀ ਅੰਦਰੋਂ ਨਾ ਪੈਰ ਦਾ ਸਾਹ ਨਿਕਲਦਾ ਰਵੇ। ਲੇਕਿਨ ਉਸਤਾਦ ਜੀ ਜਦੋਂ ਤੁਸੀਂ ਉਸਤਾਦ ਜੀ ਨਿਕਲੇ ਹੋ, ਗੱਡੀ ਬਾਹਰ ਨੂੰ ਕੱਢੀ, ਅਸੀਂ ਸਾਰੇ ਇੱਕਦਮ ਉਦਾਸ ਹੋ ਗਏ। ਇਹ ਅੰਦਰ ਆ ਕੇ ਕਹਿੰਦਾ ਯੈਸ, ਉਦੋਂ ਤੈਨੂੰ ਨਹੀਂ ਸੀ ਮੌਤ ਨਹੀਂ, ਇਸ ਗੱਲੋਂ ਇਹ ਵਿਚਾਰਾ ਬਹੁਤ ਇਹ ਮੈਨੂੰ ਪਤਾ, ਜਦੋਂ ਮੈਨੂੰ ਇਹਦੀ ਫਿਕਰ ਹੁੰਦੀ ਆ ਕਿ ਇਹ ਨਾ ਖੁਸ਼ੀ 'ਚ ਕੋਈ ਐਸੇ ਵੈਸੇ ਕਲਮ ਕਰ ਲੈ, ਇਹ ਮੈਂ ਇੰਜੋਏ ਕਰਨ ਲੱਗਾ। ਲੇਕਿਨ ਉਸਤਾਦ ਜੀ ਮੈਨੂੰ ਯਾਦ ਆਇਆ, ਹਨੀ ਸਿੰਘ ਭਾਜੀ ਨਾਲ ਤੁਹਾਡੀ ਮੀਟਿੰਗ ਸੀ। ਹਾਂ ਉਸਤਾਦ ਜੀ ਮੈਂ ਤਾਂ ਦੱਸਦਾ, ਮੈਂ ਬੁਲਾਇਆ, ਮੈਨੂੰ ਉਹਨਾਂ ਨੇ ਬੁਲਾਇਆ ਸੀ। ਬੈਠੇ ਸਪੈਸ਼ਲ ਜਿਹੜਾ ਮੈਂ ਇੱਕਦਮ ਗਿਆ ਨਾ, ਉਹਨਾਂ ਨੇ ਸਾਰਾ ਟਿਕਟ ਵੀਜ਼ਾ ਆ ਜਾ। ਮੈਂ ਕਿਹਾ ਲੈ ਵੀ ਖੈਰ ਆ, ਕੋਈ ਗੇਮ ਵੱਡੀ ਹੈ। ਸਾਈ ਮੇਰੇ ਵੱਲੋਂ ਕੀ ਕਿਹਾ ਉਹਨਾਂ ਨੇ? ਇਹ ਪਹਿਲਾਂ ਉਹਨਾਂ ਲਈ ਸੁਣ ਲੈਣਾ। ਅੱਛਾ, ਮੇਰੇ ਵੱਲੋਂ ਜੋ ਕਿਹਾ ਉਹ ਦੱਸ ਲਵਾਂ ਪਹਿਲੇ, ਫਿਰ ਤੇਰੇ ਵੱਲੋਂ ਵੀ ਦੱਸ ਦਾਂ। ਉਹਨਾਂ ਨੇ ਭਾਜੀ ਪਹਿਲੇ ਦਿਨ ਮੈਂ ਬਿਮਾਰ ਹੋ ਗਿਆ, ਅਗਲੇ ਦਿਨ 3-4 ਘੰਟੇ, ਫਿਰ ਉਸ ਤੋਂ ਅਗਲੇ ਦਿਨ 3-4 ਘੰਟੇ। ਬਹੁਤ ਮਜ਼ੇਦਾਰ ਯਾਰ, ਬਹੁਤ ਸੁਭਾਨ ਅੱਲਾ ਇਨਸਾਨ ਆ ਯਾਰ, ਯਕੀਨ। ਕੀ ਬਾਤ ਹੈ ਜੀ, ਵਾਹ। ਜਿਹਦਾ ਨਾਂ ਨਹੀਂ ਸੀ, ਬਹੁਤ ਕਮਾਲ ਯਾਰ। ਉਹ ਜਿੱਡਾ ਵੱਡਾ ਮੈਂ ਹਿਸਾਬ ਲਾਇਆ ਆਰਟਿਸਟ ਆ ਨਾ, ਉਦੋਂ ਵੱਡਾ ਉਹ ਭਾਈ ਇਨਸਾਨ ਆ ਯਾਰ। ਉਹਨੇ ਇੱਕ ਸਕਿੰਟ ਲਈ ਫੀਲ ਨਹੀਂ ਕੀਤਾ ਕਿ ਵੀ ਮੈਂ ਨਹੀਂ ਸਿੰਘਾ, ਤੁਸੀਂ ਕੱਖ ਨਹੀਂ ਹੋ। ਯਕੀਨ ਕਰ, ਉੱਠ ਕੇ ਆਪ ਸਾਡੇ ਲਈ ਪਾਣੀ ਲੈ ਕੇ ਆ ਰਹੇ, ਚਾਹ ਬਣਾਵਾਂ, ਫਲਾਂ ਬਣਾਵਾਂ, ਬਹਿ ਜਾਣਾ। ਮੈਂ ਕਿਹਾ ਅੱਛਾ ਚੱਲੇ, ਉਹਨੇ 15 ਮਿੰਟ ਹੋਰ ਬਹਿ ਜਾਓ, ਚੱਲਦੇ ਆ, ਕੁਛ ਨਹੀਂ ਹੁੰਦਾ ਇਹ ਉਹ। ਫਿਰ ਉਹਨਾਂ ਨੇ ਇੱਕ ਪ੍ਰੋਜੈਕਟ, ਉਹਨਾਂ ਨੇ, ਮੇਰੀ ਕਿਸਮਤ ਹੈ ਯਾਰ, ਮਤਲਬ ਤੁਹਾਡੀਆਂ ਦੁਆਵਾਂ ਨੇ ਕਿ ਉਹਨਾਂ ਨੇ ਪੂਰੀ ਦੁਨੀਆ 'ਚ ਉਹਨਾਂ ਦੇ ਫੈਨ ਨੇ, ਹਾਲੀਵੁੱਡ ਡਾਇਰੈਕਟਰ, ਫਲਾਣੇ ਡਾਇਰੈਕਟਰ। ਸਹੀ ਬਾਤ। ਲੇਕਿਨ ਉਹਨਾਂ ਨੇ ਕਿਹਾ ਨਹੀਂ, ਇਹ ਇੱਕ ਕੰਮ ਹੈ, ਤੂੰ ਕਰਨਾ ਮੇਰੇ ਨਾਲ। ਕੀ ਬਾਤ ਹੈ। ਮੈਂ ਕਿਹਾ ਜੀ ਠੀਕ ਹੈ, ਲਵ ਯੂ ਭਾਜੀ। ਉਸਤਾਦ ਜੀ ਉਹ ਯਾਰ ਮੈਨੂੰ ਤਾਂ ਮੇਰੇ ਵੱਲੋਂ ਕੀ ਕਿਹਾ? ਉਹ ਯਾਰ ਤੇਰੇ ਵੱਲੋਂ, ਤੇਰੇ ਵੱਲੋਂ ਨੇ ਕਿਹਾ ਵਾ? ਨਹੀਂ ਯਾਰ, ਉਹ ਦੇਖੀ ਇੱਕ ਗੱਲ ਭਾਈ ਨੇ ਕਹਿਤੀ, ਉਹ ਅੱਛੇ ਇਨਸਾਨ ਨੇ, ਉਹਨਾਂ ਨੇ ਤੁਹਾਡਾ ਜ਼ਿਕਰ ਕਰਨਾ ਹੀ ਨਹੀਂ। ਉਹ ਅੱਛੇ ਇਨਸਾਨ ਨੇ, ਬੇਵਕੂਫੀ ਵਾਲੀ। ਜਦੋਂ ਮੈਂ ਇਹ ਜੋ ਕਹਿਤਾ ਕਿ ਯਾਰ ਉਹ ਇਨਸਾਨ ਬਹੁਤ ਵੱਡਾ ਵਾ, ਫਿਰ ਉਹ ਤੇਰੇ ਬਾਰੇ 'ਚ ਕਿੱਦਾਂ ਗੱਲ ਕਰ ਸਕਦਾ? ਉਸਤਾਦ ਜੀ ਤੁਸੀਂ ਜਦੋਂ ਭਾਜੀ ਕਪਲ ਭਾਜੀ ਆਏ ਸੀ, ਉਦੋਂ ਵੀ ਤਬੀਅਤ ਖਰਾਬ ਹੋ ਗਈ। ਉਦੋਂ ਮੇਰੀ ਨਹੀਂ ਹੋਈ, ਉਹਨਾਂ ਦੇ ਕੋਈ ਡੈਥ ਹੋ ਗਈ ਸੀ ਕੋਈ। ਨਹੀਂ, ਉਸ ਤੋਂ ਪਹਿਲਾਂ ਤੁਹਾਨੂੰ ਉਸਤਾਦ ਹਾਂ ਡ੍ਰਿਪ ਵੀ ਲੱਗੀ ਸੀ, ਤੇ ਉਦੋਂ ਵੀ ਤੁਹਾਡੀ ਤਬੀਅਤ ਖਰਾਬ ਹੋ ਗਈ। ਘੁੱਗੀ ਭਾਜੀ ਜਦੋਂ ਆਏ ਸੀ ਉਦੋਂ ਡ੍ਰਿਪਾਂ ਲੱਗੀਆਂ। ਘੁੱਗੀ ਭਾਜੀ ਆਏ ਸੀ ਉਦੋਂ ਹੋਈ ਸੀ। ਹਾਂ, ਲੇਕਿਨ ਉਹ ਮਤਲਬ ਇਦਾਂ ਅਕਸਰ ਹੁੰਦਾ। ਤੇ ਉਸਤਾਦ ਜੀ ਤੁਸੀਂ ਆਪਣੀ ਬਿਮਾਰੀਆਂ ਦੀਆਂ ਜਿਹੜੀਆਂ ਦਵਾਈਆਂ ਇੱਥੇ ਜੋ ਪੰਡਾਂ ਪਈਆਂ ਨੇ, ਉਹ ਨਾਲ ਕਿਉਂ ਨਹੀਂ ਲੈ ਕੇ ਜਾਂਦੇ? ਖਾਂਸੀ ਵਾਲੀਆਂ, ਰੇਸ਼ੇ ਵਾਲੀਆਂ, ਬਲਗਮ ਵਾਲੀਆਂ, ਉਹ ਸਾਰੀਆਂ ਦਵਾਈਆਂ ਨਾਲ ਲੈ ਜਾਂਦੇ। ਮੈਂ ਬਿਮਾਰੀਆਂ ਇੱਥੇ ਛੱਡ ਕੇ ਜਾਣਾ। ਸਹੀ ਗੱਲ ਸਾਰੀਆਂ ਕਦੀ ਕਦੀ ਲੈ ਜਾਣਾ ਨਾਲ ਮੈਂ, ਲੇਕਿਨ ਅਕਸਰ ਮੈਂ ਬਿਮਾਰੀਆਂ ਸਾਰੀਆਂ ਇੱਥੇ ਛੱਡ ਜਾਣਾ। ਉਸਤਾਦ ਜੀ ਤੁਹਾਡੇ ਬਿਨਾਂ ਕਸਮੇ ਵੀ ਸਾਨੂੰ ਰੋਗੀ ਹੋਏ ਪਿਆਸੇ ਨੈਣ। ਨਹੀਂ ਉਸਤਾਦ ਜੀ ਤੁਹਾਡੇ ਬਗੈਰ ਇਦਾਂ ਲੱਗਿਆ ਕਿਸੇ ਮੈਨੂੰ ਮੈਂ ਬਕਵਾਸ ਹੈ। ਹੈਡ ਆਫ ਡਿਪਾਰਟਮੈਂਟ ਆ ਉਹਨੂੰ। ਜੀ ਕਸਮੇ ਤੁਹਾਡੇ ਤੋਂ ਬਗੈਰ ਇੰਜ ਲੱਗਾ ਜਿਵੇਂ ਚੰਨ ਸਿਤਾਰੇ ਨਹੀਂ ਹੁੰਦੇ। ਤੁਹਾਡੇ ਤੋਂ ਬਗੈਰ ਇੰਜ ਲੱਗਿਆ ਜਿਵੇਂ ਫੁੱਲਾਂ ਤੋਂ ਕਿਸੇ ਨੇ ਖੁਸ਼ਬੂ ਖੋਲੀ ਹੀ ਆ। ਉਸਤਾਦ ਜੀ ਮੈਨੂੰ ਇੰਜ ਲੱਗਿਆ ਕਿ ਜਿਵੇਂ ਇੱਕ ਸਹਿਰਾ ਹੈ, ਸਾਰੀ ਜ਼ਮੀਨ, ਸਾਰੀ ਦੁਨੀਆ, ਤੇ ਉਸ ਸਹਿਰਾ ਦੇ ਵਿੱਚ ਇੱਕ ਦਰਖਤ ਲੱਗਾ ਵਾ ਬੜਾ ਫਲਦਾਰ, ਸਜਰੇ ਛਾਇਆਦਾਰ। ਤੇ ਉਹ ਉਸਤਾਦ ਜੀ ਜਦੋਂ ਦਰਖਤ ਥੱਲੇ ਅਸੀਂ ਬੈਠੇ, ਛਾਂ ਥੱਲੇ ਮਜ਼ੇ ਲੈਣ ਦੇ ਸਨ, ਇੱਕਦਮ ਇੰਜ ਲੱਗਿਆ ਤੁਸੀਂ ਉੱਠ ਕੇ ਗਏ ਹੋ ਦੁਬਈ ਨੂੰ, ਤੇ ਦੁਨੀਆ ਬਦਲ ਗਈ ਉਸਤਾਦ ਜੀ। ਰੁੱਤ ਹੀ ਬਦਲ ਗਈ, ਕਲਾਈਮੇਟ ਚੇਂਜ ਹੋ ਗਿਆ। ਕੀ ਹੋਇਆ? ਹਰ ਪਾਸੇ ਬਹਾਰਾਂ ਉਸਤਾਦ, ਫੁੱਲ ਹੀ ਫੁੱਲ, ਇੱਕ ਦੀ ਬਜਾਏ ਕਿੰਨੇ ਹੀ ਦਰਖਤ ਨਜ਼ਰ ਆਉਂਦੇ। ਹਾਏ ਹਾਏ, ਉਹ ਸਹਿਰਾ ਸਾਨੂੰ ਬਾਗ ਲੱਗਣ ਲੱਗ ਪਿਆ। ਸਾਨੂੰ ਮਾਫ ਕਰ ਦਿਓ। ਜਬਲਾਨਾ ਮਾਰ ਉਸਤਾਦ, ਉਹ ਯਕੀਨ ਕਰ ਮੇਰੇ ਬਜ਼ੁਰਗ, ਯਕੀਨ ਕਰੋ ਮੈਂ ਵੀ ਉੱਥੇ, ਮਤਲਬ ਇੱਥੋਂ ਜਦੋਂ ਮੈਂ ਤੁਰਿਆ ਨਾ, ਤੇ ਮੈਨੂੰ ਇੰਜ ਲੱਗੀ ਵੀ ਮੈਨੂੰ ਨਾ ਕੋਈ ਖਿੱਚ ਜਿਹੜੀ ਨਾ ਕੋਈ ਚੀਜ਼ ਅੱਗੇ ਨੂੰ ਪਾ ਰਹੀ ਆ ਕਿ ਨਿਕਲ ਛੇਤੀ। ਪਿੱਛੇ ਨੂੰ ਪਾਉਂਦੀ ਹੁੰਦੀ ਖਿੱਚ, ਨਹੀਂ ਮੈਨੂੰ ਅੱਗੇ ਨੂੰ ਪਾ ਤੁਹਾਡੀ ਖਿੱਚ ਯਕੀਨ ਕਰ। ਖਿੱਚ ਦਾ ਅੱਛਾ, ਕੰਮ ਮੈਂ ਦੁਬਈ ਵੀ ਉਤਰਿਆ ਤੇ ਮੈਨੂੰ ਇੰਜ ਲੱਗੇ ਮੇਰੀ ਕੋਈ ਐਸੀ ਚੀਜ਼ ਪਿੱਛੇ ਰਹਿ ਗਈ ਹੈ
ਜਿੱਤ ਤੋਂ ਬਗੈਰ ਨਾ ਮਤਲਬ ਮੈਂ ਰਿਲੈਕਸ ਹਾਂ ਯਕੀਨ ਕਰ ਚਲੇ ਗਏ ਨਾ ਯਕੀਨ ਮੰਨੋ ਸਾਡਾ ਤਾਰਿਆਂ ਵੱਲ ਧਿਆਨ ਨਹੀਂ ਗਿਆ ਮੈਂ ਕਹਿੰਦਾ ਮੈਂ ਨਾਜ਼ਰੀਨ ਮੈਂ ਨਾਲ ਦਾ ਬੈੱਡ ਸੀ ਖਾਲੀ ਮੇਰੇ ਮੈਂ ਕਦੀ ਸੋਚਾਂ ਯਾਰ ਕਾਸ਼ ਇੱਥੇ ਫੈਸਲ ਹੁੰਦਾ ਕਾਸ਼ ਇੱਥੇ ਫਰੀਦ ਹੁੰਦਾ ਕਾਸ਼ ਇੱਥੇ ਇਮਲੀ ਹੁੰਦਾ ਮੇਰੇ ਨਾਲ ਸਾਰੇ ਹੁੰਦੇ ਐਮਰਜੈਂਸੀ ਵਾਰਡ 'ਚ ਸੀ ਐਮਰਜੈਂਸੀ ਵਾਰਡ 'ਚ ਸੀ ਚਵਲਾ ਵੀ ਮਾਰੀ ਦੀਆਂ ਉਹਨਾਂ ਦੀ ਗੱਲ ਸੁਣ ਲੈ ਜੀ ਪਲੀਜ਼ ਤੁਸੀਂ ਪਾਓ ਨਾਲ ਸਾਨੂੰ ਹੁਣ ਮੈਂ ਸੋਚਿਆ ਵੀ ਇੱਥੇ ਕਾਸ਼ ਫੈਸਲ ਹੁੰਦਾ ਮੇਰੇ ਨਾਲ ਫਰੀਦ ਪਿਆ ਹੁੰਦਾ ਇਮਲੀ ਹੁੰਦਾ ਦਾਨਸ਼ ਹੁੰਦਾ ਬਾਸ ਹੁੰਦਾ ਠੀਕ ਹੈ ਨਾ ਫਿਰ ਮੈਂ ਉੱਠ ਕੇ ਮੈਂ ਜਿੱਦਾਂ ਇੱਕ ਬੰਦੇ ਨੂੰ ਡਰਾਉਣਾ ਸਪਨਾ ਨਹੀਂ ਹੁੰਦਾ ਐਵੇਂ ਮੈਂ ਝੰਡਿਆ ਆਪਣੇ ਆਪ ਦੱਸੋ 3 ਵਾਰੀ ਦਰੂਦ ਮੈਂ ਆਇਤਲ ਕੁਰਸੀ ਪੜ੍ਹ ਕੇ ਆਪਣੇ ਫੂਕ ਮਾਰੀ ਫਿਰ ਇਦਾਂ ਦੇ ਖਿਆਲਾਤ ਗਏ ਮੇਰੇ ਤੋਂ ਫਿਰ ਮੈਂ ਉੱਠ ਕੇ ਬਾਹਰ ਕੱਲਾ ਫਿਰ ਰਿਆਸ਼ ਕਰ ਰਿਹਾ ਅੱਲਾ ਜਾਣਦਾ ਯਕੀਨ ਕਰ ਵਾਪਸੀ ਜਦੋਂ ਮੈਂ ਆਇਆ ਯਾਰ ਮੈਨੂੰ ਇਹ ਸੀ ਕਿ ਜਲਦੀ ਜਿਹੜਾ ਨਾ ਜਹਾਜ਼ ਡਿਲੇ ਹੋ ਜਾਵੇ ਕਹਿ ਦੇਣ ਕਿ ਵੀ ਅੱਜ ਨਹੀਂ ਜਾਣਾ ਇਹਨਾਂ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੈਂ ਕਹਿੰਦਾ ਸੀ ਮੈਂ ਨੱਸਾਂ ਆਵਾਂ ਓਏ ਹੋਏ ਹੋਏ ਉਸਤਾਦ ਜੀ ਇੱਕ ਸ਼ੇਰ ਮੈਨੂੰ ਤੁਹਾਡੇ ਤੇ ਯਾਦ ਆ ਗਿਆ ਮੈਨੂੰ ਗੱਲ ਕਰਨਾ ਤੇ ਪਹਿਲੇ ਇਹ ਸ਼ੇਰ ਕਹਿ ਲੈ ਉਸਤਾਦ ਮੇਰਾ ਨਾ ਯਕੀਨ ਕਰ ਉਹ ਸਾਡੇ ਤੇ ਸਾਇਆ ਵਾ ਕਿ ਇੱਕ ਸਰਦੀਆਂ 'ਚ ਰਜ਼ਾਈ ਨਹੀਂ ਜਿਹੜੀ ਹੁੰਦੀ ਓਏ ਹੋਏ ਹੋਏ ਬੰਦਾ ਲੈ ਲਵੇ ਤੇ ਫੇਰ ਵੀ ਠੰਡ ਲੱਗਦੀ ਆ ਪਤਾ ਸੀ ਇਹਨੇ ਚਵਲੀ ਮਾਰੀ ਉਹ ਜਿਹੜੀ ਗਿੱਲੀ ਜੀ ਹੁੰਦੀ ਗੱਲ ਕਰਾਂਗਾ ਫਰੀਦ ਭਾਈ ਸੱਚੀ ਭਾਈ ਨੂੰ ਉਦੋਂ 에어ਪੋਰਟ ਤੇ ਛੱਡ ਕੇ ਆਇਆ ਨਾ ਮੈਂ ਤੇ ਬੜੀ ਬਾਅਦ ਚੋਂ ਫੈਸਲਾਬਾਦ ਆਇਆ ਮੇਰੀ ਰੂਹ ਮਿੱਟ ਤੋਂ ਪਹਿਲੇ ਆ ਗਈ ਅੱਛਾ ਤੈਨੂੰ ਕੋਈ ਨਹੀਂ ਸਾਥ ਵੀ ਕੰਨ ਭਾਈ ਬਹੁਤ ਭੈਣ ਯਾਦ ਆਏ ਯਕੀਨ ਕਰੋ ਮੈਂ ਇਦਾਂ ਤਾਂ ਨੂੰ ਮੂੰਹ ਕੀਤਾ ਪੈਰ ਤੋਂ ਰਕਸ਼ਾ ਲੰਘ ਗਿਆ ਓਏ ਯਕੀਨ ਕਰ ਉਸਤਾਦ ਮੇਰਾ ਗਰਮੀਆਂ 'ਚ ਉਹ ਏਸੀ ਆ ਜਿਹੜਾ ਸਿਰਫ ਗਰਮ ਹਵਾ ਸੁੱਟਦਾ ਮੇਰਾ ਉਸਤਾਦ ਇਜਾਜ਼ਤ ਅੱਲਾ ਜ਼ਿੰਦਗੀ ਮੇਰੀ ਅਸੀਂ ਮੈਂ ਤੇ ਉਹ ਬੂਹੇ ਵੱਲ ਵੇਖਦਾ ਰਹਿੰਦਾ ਸੀ ਕਿਹੜੇ ਟਾਈਮ ਉਸਤਾਦ ਜੀ ਕਿਤੇ ਇਧਰੋਂ ਨਾ ਆ ਜਾਣ ਕੁੰਡਾ ਵੱਡਾ ਇਧਰੋਂ ਨਾ ਆ ਜਾਣ ਕਿਤੇ ਮੈਂ ਤਾਲਾ ਲਵਾਇਆ ਬਿਲਕੁਲ ਲੇਕਿਨ ਉਸਤਾਦ ਜੀ ਵੈਸੇ ਆਪਸ ਵਿੱਚ ਬੈਠੇ ਆ ਤੁਹਾਨੂੰ ਸਾਡੀ ਵਾਕਈ ਯਾਦ ਮੈਂ 에어ਪੋਰਟ ਤੋਂ ਉਤਰਿਆ ਕਿੰਨਾ ਸਫ਼ਰ ਆ ਲਾਹੌਰੋਂ ਫੈਸਲਾਬਾਦ ਦਾ 3 ਘੰਟੇ 2.5 ਘੰਟੇ ਦਾ ਉਹ ਜਿੱਦਾਂ ਮੈਂ ਗੁਜ਼ਾਰਿਆ ਨਾ ਕਿ ਯਾਰ 3 ਘੰਟੇ ਮੈਨੂੰ ਇੰਝ ਲੱਗ ਰਿਹਾ ਸੀ ਕਿ ਯਾਰ 1 ਮਿੰਟ ਆ ਯਕੀਨ ਕਰ ਆਹੋ ਮੈਂ ਉਹਨੂੰ ਕਿਹਾ ਯਾਰ ਐ ਨੂੰ ਪਾ ਲਾ ਉਸਤਾਦ ਜੀ ਉਹ ਇੱਧਰ ਨੂੰ ਕਦੀ ਮੁਲਤਾਨ ਵੱਲ ਨੂੰ ਕਦੀ ਮੈਂ ਉਹਨੂੰ ਕਹਾਂ ਮੋਟਰਵੇ ਤੇ ਭੁੱਲ ਜਾ ਮੁਲਤਾਨ ਵੱਲ ਪਾ ਲਾ ਅੱਗੋਂ 40 ਕਿਲੋਮੀਟਰ ਮੁੜ ਕੇ ਫਿਰ ਅਸੀਂ ਵਾਪਸ ਫੈਸਲਾਬਾਦ ਫਿਰ ਸਿੱਧੇ ਲਾਹੌਰ ਵੱਲ ਚੱਲ ਜੀਏ ਲੇਕਿਨ ਐਂਡ ਕਿਸਮਤ ਮਾੜੀ ਯਾਰ ਮਿਲਣਾ ਸੀ ਤੁਹਾਨੂੰ ਆਉਣਾ ਹੀ ਪਿਆ ਮੈਨੂੰ ਆ ਵੇਖੋ ਤੁਸੀਂ ਹੱਥ ਜੋੜਨੇ ਆ ਗਾਂ ਤੋਂ ਨਹੀਂ ਜਾਣਾ ਉਸਤਾਦ ਜੀ 3-4 ਦਿਨ ਲਈ ਮਹੀਨਾ ਡੇਢ ਚਵਲਾ ਨਾ ਮਾਰ ਬਗੈਰ ਤੇ ਅੱਲਾ ਸਾਡੀ ਵੀ ਉਮਰ ਲਾ ਦੇ ਉਸਤਾਦ ਨੂੰ ਇਹਦੇ ਉਮਰ ਦੀ ਕੀ ਗੱਲ ਜਾਣ ਦੀ ਗੱਲ ਕਰਨ ਦਿਆ ਜੀ ਉਹਨੂੰ ਪਤਾ ਕਿੱਥੇ ਇਸ਼ਾਰਾ ਕੀਤਾ ਵਾ ਉਸਤਾਦ ਜੀ ਉਹ 2 ਘੜੀਆਂ कठिन गुजरी है कठिन गुजरी है एक तेरे आने से पहले एक तेरे जाने के बाद ਵਾਹ 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 ਇਹ ਸਾਰੀ ਸਾਡੀ ਫੀਲਿੰਗ ਅੰਦਰੋਂ ਇਹ ਸੀ ਤੇ ਬਾਕੀ ਅਸੀਂ ਸ਼ੁਗਲ ਕਰਦੇ ਰਹਿੰਦੇ ਉਸਤਾਦ ਜੀ ਸਾਨੂੰ ਕਰੀ ਜਾਇਆ ਕਰੋ ਸਾਨੂੰ ਚੱਲ ਜਾਂਦੇ ਆ ਨਾ ਦਰੋਂ ਦੀਵਾਰ ਤੇ ਉਦਾਸੀ ਜਿਹੜੀ ਛਾਈ ਹੁੰਦੀ ਨਾ ਉਹ ਨਿਕਲ ਜਾਂਦੀ ਹੈਪੀ ਮਾਹੌਲ ਬਣ ਜਾਂਦਾ ਪੂਰਾ ਇਹੀ ਤੇ ਮੈਂ ਪਿਆਰ ਮੈਂ ਚਾਹੁੰਦਾ ਸਾਂ ਇਹੀ ਤੇ ਮੈਂ ਇੰਨੇ ਸਾਲ ਲਾਏ ਕਿ ਤੁਹਾਡੇ ਅੰਦਰ ਮੇਰੀ ਇੰਨੀ ਇੱਜ਼ਤ ਬਣੇ ਉਸਤਾਦ ਜੀ ਅੱਜ ਮੈਨੂੰ ਲੱਗ ਰਿਹਾ ਮੈਂ ਕਾਮਯਾਬ ਹੋ ਗਿਆ ਅਸੀਂ ਤੁਹਾਡੇ ਹੁੰਦਿਆਂ ਤੇ ਸਮੋਸੇ ਖਾਣੇ ਚਾਹਾਂ ਤੁਸੀਂ ਜਿਹੜੀ ਸ਼ਾਇਦ ਸਾਡਾ ਦਿਲ ਕਰਨਾ ਸਾਨੂੰ ਮੰਗਾ ਦੇਣਾ ਵੱਤ ਭਈਓ ਹੈ ਉਸਤਾਦ ਅੱਛਾ ਤੇ ਜਦੋਂ ਉਸਤਾਦ ਜੀ ਤੁਸੀਂ ਗਏ ਹੋ ਓਏ ਹੋਏ ਹੋਏ ਕੀ ਉਹ ਬੰਦੇ ਆਉਣ ਤੇ ਇਦਾਂ ਨਹੀਂ ਕਰੀਦਾ ਕੀ ਹੋਇਆ ਉਸਤਾਦ ਦੁਬਈਓਂ ਭਈਓ ਆਇਆ ਤਾਂ ਗਿਫਟ ਦਿਓ ਉਸਤਾਦ ਜੀ ਜਦੋਂ ਤੁਸੀਂ ਇੱਥੇ ਹੁੰਦੇ ਸੀ ਯਾਰ ਚਾਹਾਂ ਅਸੀਂ ਪੀਣੀਆਂ ਸਮੋਸੇ ਉਸਤਾਦ ਨੇ ਕਹਿਣਾ ਦਹੀਂ ਭੱਲੇ ਮੰਗਾ ਲਓ 4 ਵਾਰੀ ਚਾਹਾਂ ਪੀਤੀਆਂ ਤੁਸੀਂ ਕਦੀ ਉਸਤਾਦ ਨੇ ਨਹੀਂ ਕਿਹਾ ਉਸਤਾਦ ਜੀ ਤੁਸੀਂ ਗਏ ਹੋ ਇੱਥੇ ਮੱਛੀਆਂ ਚੱਲੀਆਂ ਉਸਤਾਦ ਓਏ ਹੋਏ ਚਰਗੇ ਖਾਦੇ ਉਸਤਾਦ ਫਾਕੇ ਦੂਰ ਹੋ ਗਏ ਉਸਤਾਦ ਜੀ ਚਲੋ ਬਾਹਰ ਟੈਨਸ਼ਨ ਨਾ ਲਿਆ ਕਰੋ ਪਤਾ ਕੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਥੋੜ ਪੂੰਜੀਆਂ ਵਾਲੀਆਂ ਹਰਕਤਾਂ ਜਿਹੜੀਆਂ ਨੇ ਛੱਡ ਦਿਓ ਮੈਂ ਤੁਹਾਨੂੰ ਸਹੀ ਗੱਲ ਦੱਸ ਰਿਹਾ ਥੋੜ ਪੂੰਜੀਆਂ ਨਹੀਂ ਹੁੰਦੇ ਕਿ ਮਾੜੀ ਜੀ ਚੀਜ਼ ਮਿਲੀ ਕੋਈ ਗੱਲਬਾਤ ਏਦਾਂ ਕਿ ਜਿਵੇਂ ਹੁਣ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਮੇਰੇ ਨਾਲ ਦੁਬਈ ਜਾਓ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਵਾਪਸ ਆਓ ਠੀਕ ਹੈ ਨਾ ਇਹ ਨਹੀਂ ਕਰਨਾ ਵੀ ਇੱਕ ਵਾਰੀ ਕੋਈ ਦੁਬਈ ਤੁਹਾਨੂੰ ਲੈ ਗਿਆ ਤੇ ਵਾਪਸੀ ਆ ਕੇ ਤੁਸੀਂ ਸਕੇ ਮਾਮੇ ਨੂੰ ਓਏ ਕਹਿ ਕੇ ਬੁਲਾਉਣ ਲੱਗ ਪਏ ਠੀਕ ਹੈ ਨਾ ਇਹ ਥੋੜ ਪੂੰਜੀਆਂ ਵਾਲੀਆਂ ਹਰਕਤਾਂ ਹੁੰਦੀਆਂ ਜਿਨ੍ਹਾਂ ਵਿਚਾਰਿਆਂ ਨੂੰ ਕਿਤੇ ਸਬੱਬ ਲੱਗ ਜਾਂਦਾ ਇੰਝ ਦੀਆਂ ਹਰਕਤਾਂ ਨਹੀਂ ਕਰਨੀਆਂ ਕਿਤੇ ਐਵੇਂ ਇੰਨੀ ਕੁ ਮਾੜੀ ਜਿਹੀ ਕੋਈ ਗੱਲ ਹੋਈ ਤੇ ਦੁਨੀਆ ਨੂੰ ਇਹ ਦੱਸ ਦੇਣਾ ਵੀ ਪਤਾ ਨਹੀਂ ਮਤਲਬ CNN ਦੇ ਮਾਲਕ ਦਾ ਹੀ ਫੋਨ ਆ ਗਿਆ ਸਮਝ ਆ ਰਹੀ ਚਲੋ ਜੀ ਓਕੇ ਤਾਂ ਜੀ ਉਹ ਹਨੀ ਸਿੰਘ ਨੇ ਮੇਰੇ ਵੱਲੋਂ ਕੀ ਕਿਹਾ ਓਏ ਹਨੀ ਸਿੰਘ ਸਾਹਿਬ ਭਾਜੀ ਹਨੀ ਸਿੰਘ ਭਾਜੀ ਮੈਂ ਉਹਨਾਂ ਦਾ ਬੜਾ ਫੈਨ ਉਸਤਾਦ ਜੀ
ਭਾਜੀ ਨੇ ਕੁਝ ਕਿਹਾ ਮੇਰੇ ਲਈ? ਕਿਹਾ ਉਹਨਾਂ ਨੇ, ਕੁਝ ਭੇਜਿਆ ਉਹਨਾਂ ਨੇ। ਲਾਨਤ ਕਪਲ ਹੈ ਕੀ ਭੇਜਿਆ? ਲਾਨਤ ਨੇ ਇਹਨੂੰ ਦੇ ਦੇ ਇਹਨੂੰ ਦੇ ਦੇ ਸਾਜੀ ਭਾਈ gift। ਕਪਲ ਨੇ ਨਾਦਰੀਨ ਓਕੇ ਅੱਲਾ ਹਾਫਿਜ਼, ਮੈਂ ਇਹਨਾਂ ਨੂੰ ਦਿੱਤਾ। ਪਰ ਇੱਕ ਤੇ ਕਰ, ਸਾਜੀ ਭਾ ਤੂੰ ਵੀ ਮੈਨੂੰ ਐਮਾਜ਼ੋਨ ਵਾਲਾ ਲੱਗਣ ਨੇ ਆ। ਸਾਜੀ ਭਾ ਕਪਲ ਨੇ ਕੁਝ ਨਹੀਂ ਕਿਹਾ ਮੇਰੇ ਵੱਲੋਂ। ਕਪਲ ਸ਼ਰਮਾ ਭਾਜੀ ਨੇ ਮੈਂ ਕੱਪਲ ਮਾਰ ਕੇ ਤੇਰਾ ਦੰਦ ਕੱਢਦੇ ਨੇ ਬਾਹਰ। ਸਾਜੀ ਮੇਰਾ ਓਏ ਗਿਫਟ ਤੁਸੀਂ ਕਪਲ ਕਬਾਬ ਆ ਜਾ। ਸਾਜੀ ਗਿਫਟ ਜਿਹੜਾ ਮੈਂ ਤੈਨੂੰ ਗਿਫਟ ਦੇ ਰਿਹਾ, ਦੇ ਰਿਹਾ ਗਿਫਟ। ਚੱਲ ਯਾਰ ਉਹਦਾ ਨਾ ਸਰਦੀ ਦੀ ਵਜ੍ਹਾ ਤੋਂ ਥੋੜਾ ਮੌਸਮ ਠੀਕ ਹੁੰਦਾ, ਤੈਨੂੰ ਮੈਂ ਦਿਆਂਗਾ ਗਿਫਟ ਬੜਾ। ਸਾਜੀ ਦੁਬਈ ਕੈਸਾ ਹੁਣ ਠੀਕ ਹੈ? ਓਕੇ ਨਾਦਰੀਨ, ਅੱਲਾ ਹਾਫਿਜ਼।